गुड मॉर्निंग सोनियो, गुड मॉर्निंग। अस्सलाम वालेकुम। गुड मॉर्निंग सोनियो, गुड मॉर्निंग। ਗੁੱਡ ਮਾਰਨਿੰਗ ਤਾਂ ਨਹੀਂ ਹੋ ਸਕਦਾ ਕਿ ਸ਼ਾਮ ਦਾ ਟਾਈਮ ਹੋ ਗਿਆ ਹੈ, ਸ਼ਾਮਾਂ ਪੈ ਗਈਆਂ ਨੇ। ਪਰ ਇਹ ਵੇ ਕਿ ਅੱਜ ਮੈਂ ਇੰਨਾ ਮਸਰੂਫ ਰਹੀ ਪੂਰਾ ਦਿਨ, ਇੰਨੀ ਜ਼ਿਆਦਾ ਮਸਰੂਫੀਅਤ ਰਹੀ ਕਿ ਮੈਂ ਆਪਣਾ ਵਲੌਗ ਵੀ ਨਹੀਂ ਬਣਾ ਸਕੀ ਅਤੇ ਬਹੁਤ ਜ਼ਿਆਦਾ ਥਕਾਵਟ ਹੋ ਗਈ ਸੀ ਕਿਉਂਕਿ ਬੱਚੇ ਆ ਰਹੇ ਨੇ ਅਤੇ ਉਹਨਾਂ ਦੀ ਤਿਆਰੀਆਂ ਵਿੱਚ ਮੈਂ ਲੱਗੀ ਹੋਈ ਸਾਂ ਅਤੇ ਇਸ ਤੋਂ ਮੈਂ ਬਿਲਕੁਲ ਬਣਾ ਹੀ ਨਹੀਂ ਸਕੀ ਕੁਝ। ਅਤੇ ਆਪਣਾ ਇਹ ਦੇਖੋ ਜੀ, ਮੈਟ ਸ਼ੈਟ ਧੋਤੇ, ਪੂਰੇ ਬਾਥਰੂਮ ਦੀ ਸਫਾਈਆਂ ਕੀਤੀਆਂ, ਪੂਰੇ ਘਰ ਦੀਆਂ ਅਸੀਂ ਸਫਾਈਆਂ ਸਫੂਈਆਂ ਕੀਤੀਆਂ ਅਤੇ ਇਸ ਚੱਕਰ ਵਿੱਚ ਫਿਰ ਮੈਂ ਆਪਣਾ ਬਣਾ ਨਹੀਂ ਸਕੀ ਵਲੌਗ ਵੀ। ਅਤੇ ਮੈਂ ਸੋਚਿਆ ਕਿ ਬਗੈਰ ਹਾਜ਼ਰੀ ਲੱਗ ਜਾਏਗੀ, ਤੁਹਾਨੂੰ ਮੈਂ ਦੱਸ ਤੇ ਦੇਵਾਂ ਕਿ ਵੀ ਮੈਂ ਖੈਰੀਅਤ ਦੇ ਨਾਲ ਆ ਅਤੇ ਜਿਹੜਾ ਠੀਕ ਆ। ਮੈਂ ਬਿਜ਼ੀ ਰਹੀ ਅੱਜ ਅਤੇ ਬਿਲਕੁਲ ਟਾਈਮ ਨਹੀਂ ਮਿਲਿਆ। ਤਾਂ ਦੇਖ ਲਓ ਵੀ ਪੌਦੇ ਦੇਖ ਲਓ, ਹਵਾ ਠੰਡੀ ਚੱਲਦੀ ਪਈ ਹੈ ਔਰ ਖਾਸਾ ਮੌਸਮ ਜਿਹੜਾ ਨਾ ਠੰਡਾ ਵੇ ਹਵਾ ਦੇ, ਤੁਹਾਨੂੰ ਉੱਤੇ ਅੰਦਾਜ਼ਾ ਹੋ ਰਿਹਾ ਹੋਵੇਗਾ। ਸ਼ਾਮ ਪੈ ਗਈ ਹੈ ਪਰ ਮੈਂ ਤਾਂ ਜਿਹੜਾ ਹਲੇ ਬਹੁਤ ਸਾਰੇ ਕੰਮ ਕਰਨੇ ਨੇ, ਹਲੇ ਮੈਂ ਇੰਨੇ ਕੰਮ ਕੀਤੇ ਨੇ, ਇੰਨੇ ਸਾਰੇ ਮੈਂ ਕੰਮ ਕੀਤੇ ਨੇ ਔਰ ਮੈਂ ਸਵੇਰ ਤੋਂ ਇੰਨੀ ਜ਼ਿਆਦਾ ਥੱਕ ਵੀ ਗਈ। ਪਰ ਫਿਰ ਹੁਣ ਜਿਹੜਾ ਮੈਨੂੰ ਹਲੇ ਇਹ ਸਾਰੇ ਕੰਮ ਕਰਨੇ ਨੇ, ਮੈਂ ਕਿਹਾ ਚਲੋ ਮੈਂ ਥੋੜ੍ਹਾ ਜਿਹਾ ਤੁਹਾਨੂੰ ਆਪਣੇ ਨਾਲ ਸ਼ਾਮਿਲ ਕਰ ਲਵਾਂ ਕਿਉਂਕਿ ਇੰਨਾ ਟਾਈਮ ਨਹੀਂ ਸੀ ਕਿ ਮੈਂ ਪੂਰਾ ਵਲੌਗ ਬਣਾਵਾਂ। ਫਿਰ ਮੈਂ ਉਹਨੂੰ ਜਿਹੜਾ ਜੋੜਾਂ, ਅਪਲੋਡ ਕਰਾਂ, ਐਡੀਟਿੰਗ ਉਹਦੀ ਕਰਨੀ ਬੜਾ ਮੁਸ਼ਕਿਲ ਹੋ ਜਾਂਦਾ ਵੇ। ਅਤੇ ਚਲੋ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਇਹ ਮੈਂ ਕੱਢੇ ਸਨ ਅੰਬ, ਉਹ ਦੇਖੋ ਜ਼ਰਾ, ਕਿ ਮੈਂ ਕਿਹਾ ਚਲੋ ਮਿਲਕ ਸ਼ੇਕ ਬਣਾ ਕੇ ਪੀਂਦੇ ਹਾਂ। ਪਰ ਬਈ ਉਹ ਟਾਈਮ ਹੀ ਨਹੀਂ ਮਿਲਿਆ, ਇੰਨੇ ਅਸੀਂ ਮਸਰੂਫ ਆ ਕਿ ਇਹਦਾ ਵੀ ਟਾਈਮ ਨਹੀਂ ਮਿਲਿਆ। ਲੇਕਿਨ ਹੁਣ ਮੈਂ ਬਣਾਵਾਂਗੀ, ਛੱਡਾਂਗੀ ਇਹਨੂੰ ਨਹੀਂ ਮੈਂ ਵੀ। ਅਤੇ ਇਹ ਸਾਰਾ ਰਾਸ਼ਨ ਵਾਸ਼ਨ ਆ ਕੇ ਇਹ ਮੈਂ ਟੋਪਾ ਪਾ ਕੇ ਨਾ ਅੱਜ ਮੈਂ ਬਾਹਰ ਸਫਾਈ ਕਰਦੀ ਰਹੀ ਤਾਂ ਕਿ ਧੁੱਪ ਤੋਂ ਨਾ ਬਚੀ ਰਵਾਂ। ਅਤੇ ਹੁਣ ਸਾਰਾ ਸਮਾਨ ਜਿਹੜਾ ਵੇ ਤੁਸੀਂ ਦੇਖੋ, ਇੰਨਾ ਸਮਾਨ ਸਾਰਾ ਸਮੇਟਣਾ ਖਾਸਾ ਮੁਸ਼ਕਿਲ ਹੈ। ਇਹ ਕਸਟਰਡ ਆ ਗਿਆ ਵੇ, ਛੋਟੂ ਦਾ, ਯਹੀਆ ਕਸਟਰਡ ਖਾਂਦੇ ਨੇ, ਉਹਨਾਂ ਵਾਸਤੇ ਕਸਟਰਡ ਆ ਗਿਆ। ਇਹ ਮੈਂ ਫਿਸ਼ ਨੂੰ ਮਸਾਲਾ ਲਾ ਕੇ ਰੱਖਿਆ ਹੋਇਆ, ਹਾਲੇ ਖਾਣਾ ਬਣਾਉਣਾ ਵੇ। ਅਤੇ ਨਾਲ ਮੈਂ ਪਕਾਣੀ ਗੋਭੀ, ਅਤੇ ਨਾਲ ਜਿਹੜੀ ਸਾਰੀਆਂ ਚੀਜ਼ਾਂ, ਕੌਫੀ ਅਤੇ ਚਿਪਸ ਬੱਚਿਆਂ ਵਾਸਤੇ, ਤਰਬੂਜ਼ ਆ ਗਿਆ ਵੇ, ਅਤੇ ਬਾਕੀ ਚੋਕਲੇਟਸ ਵਗੈਰਾ ਆਏ ਨੇ ਬੱਚਿਆਂ ਦੇ, ਔਰ ਇਹ ਚੀਜ਼ਾਂ ਆਈਆਂ ਨੇ। ਅਤੇ ਬਹੁਤ ਖਲਾਰਾ, ਘਣੀ ਸ਼ੋਸ਼ਾ ਅਤੇ ਖਲਾਰਾ ਇੰਨਾ ਵੇ ਕਿ ਮੈਂ ਸਾਰਾ ਸਮੇਟਣਾ। ਲੋ ਵੀ ਇਹ ਬ੍ਰੈਡ ਵੀ ਆ ਗਈ ਹੈ, ਪੈਨਕੇਕ ਆਏ ਨੇ, ਇਹ ਮੱਖਣ ਆਇਆ, ਜੂਸਿਸ ਨੇ, ਔਰ ਤੁਸੀਂ ਦੇਖੋ ਕਿ ਇਹ ਆਂਡੇ ਗਰਮ ਗਰਮ ਆਂਡੇ ਦੇ ਢੇਰ ਲੱਗ ਗਏ ਨੇ ਬਈ। ਅਤੇ ਨਾਲ ਜਿਹੜਾ ਵੇ ਫਰੂਟ ਵੀ ਆ ਗਿਆ ਵੇ, ਓਰੀਓ ਬਿਸਕਿਟ ਆ ਗਏ ਨੇ, ਰੈਪ ਆ ਗਏ ਨੇ, ਮੈਂਗੋ ਇੱਕ ਦਫਾ ਫਿਰ ਆ ਗਏ ਨੇ। ਅਤੇ ਇਹ ਯੂਸਫ ਖਾਨ ਦਾ ਸ਼ੌਕ ਦੇ ਨਾਲ ਸਟ੍ਰਾਬੇਰੀ, ਉਹਦੇ ਵਾਸਤੇ ਸਟ੍ਰਾਬੇਰੀ ਆਈ ਹੈ। ਅਤੇ ਇਹ ਜਿਹੜਾ ਸਾਡੇ ਆ ਗਿਆ, ਅਤੇ ਮੈਂਗੋ ਦੀ ਖੁਸ਼ਬੂ ਇੰਨੀ ਜ਼ਬਰਦਸਤ ਹੈ ਕਿ ਬੰਦ ਡੱਬੇ ਵਿੱਚੋਂ ਵੀ ਨਿਕਲ ਕੇ ਨਾ, ਅਤੇ ਬਸ ਬਈ ਅੱਛੀ ਪੀ ਲੱਗਦੀ ਹੈ। ਨਾਲ ਚੀਨੀ ਆ ਗਈ ਹੈ, ਨਾਲ ਚਾਵਲ ਆ ਗਏ ਨੇ। ਉਹ ਕਿਹੜੀ ਸ਼ਾਇਦ ਤੁਹਾਨੂੰ ਮੈਂ ਦਿਖਾਵਾਂ, ਬਹੁਤ ਸਾਰੀਆਂ ਚੀਜ਼ਾਂ ਨੇ ਪਰ ਮੈਂ ਸਾਰੀਆਂ ਸਮੇਟਣੀਆਂ ਨੇ। ਇੰਨਾ ਜ਼ਿਆਦਾ ਮੈਂ ਸੁਬਾਹ ਤੋਂ ਥੱਕ ਚੁੱਕੀ ਹਾਂ, ਲੇਕਿਨ ਭਾਈ ਇਹ ਕੰਮ ਤਾਂ ਕਰਨਾ ਹੈ ਨਾ, ਅਤੇ ਉਹ ਫਿਰ ਅਸੀਂ ਖੁਸ਼ ਦਿਲੀ ਦੇ ਨਾਲ ਕਰ ਰਹੇ ਹਾਂ। ਅਤੇ ਮੈਂ ਸੋਚਿਆ ਤੁਹਾਨੂੰ ਮੈਂ ਉਹਦੇ ਵਿੱਚ ਸ਼ਾਮਿਲ ਕਰ ਲਵਾਂ। ਅਤੇ ਇੱਥੇ ਜਿਹੜਾ ਨਾ ਚਿਕਨ ਰੱਖਿਆ ਹੋਇਆ ਵੇ, ਥੋੜ੍ਹਾ ਫਿਸ਼ ਨੂੰ ਮਸਾਲਾ ਲਾਇਆ ਸੀ, ਥੋੜ੍ਹਾ ਚਿਕਨ ਨੂੰ ਮਸਾਲਾ ਲਾ ਕੇ ਰੱਖਿਆ ਸੀ, ਔਰ ਬੋਇਲ ਰਾਈਸ ਨੇ ਕੱਲ੍ਹ ਅਸੀਂ ਬਣਾਏ ਸਨ ਬੋਇਲ ਰਾਈਸ, ਉਹ ਬਚੇ ਹੋਏ ਨੇ ਅਤੇ ਅਸੀਂ ਉਹ ਨਾਲ ਬੋਇਲ ਰਾਈਸ ਖਾਵਾਂਗੇ ਅਤੇ ਨਾਲ ਫਿਸ਼ ਔਰ ਚਿਕਨ ਬਣਾਵਾਂਗੇ, ਅਤੇ ਚਲੋ ਸਾਡਾ ਖਾਣਾ ਹੋ ਜਾਏਗਾ। ਲੇਕਿਨ ਹਲੇ ਜਿਹੜਾ ਵੇ ਬਹੁਤ ਜਿਹੜਾ ਕੰਮ ਪਿਆ ਵੇ ਮੇਰਾ, ਅਤੇ ਮੈਂ ਸੋਚ ਰਹੀ ਸਾਂ ਕਿ ਮੈਂ ਤੁਹਾਨੂੰ ਥੋੜ੍ਹਾ ਜਿਹਾ ਗੱਲ ਕਰ ਲਵਾਂ ਇਸ ਹਵਾਲੇ ਦੇ ਨਾਲ ਕਿ ਜਿਹੜਾ ਮੈਨੂੰ ਕਮੈਂਟ ਵਗੈਰਾ ਆਏ, ਮੈਨੂੰ ਹੁਣ ਯਾਦ ਨਹੀਂ ਰਿਹਾ, ਮੈਂ ਅੰਦਰ ਤੋਂ ਲੈ ਕੇ ਆਉਂਦੀ ਨਾ ਆਪਣੀ ਉਹ, ਅਤੇ ਮੈਂ ਤੁਹਾਨੂੰ ਨਾਲ ਸੇ ਕਮੈਂਟ ਪੜ੍ਹ ਕੇ ਦੱਸ ਦਿੰਦੀ। ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ। ਜਹਾਂ ਆਰਾ ਨੇ ਕਿਹਾ ਕਿ ਬਈ ਅਸੀਂ ਤਾਂ ਬੰਬੇ ਦਾ ਕੇਕ ਜ਼ਰੂਰ ਖਾਣਾ ਵੇ। ਕੁਝ ਵੀ ਹੋ ਜਾਵੇ, ਤੁਸੀਂ ਹੁਣ ਸਾਨੂੰ ਇੰਨਾ ਬੰਬੇ ਦੇ ਕੇਕ ਦਾ ਦੱਸਿਆ ਵੇ, ਇੰਨਾ ਦੱਸਿਆ, ਇੰਨੀਆਂ ਤਾਰੀਫਾਂ ਤੁਸੀਂ ਕੀਤੀਆਂ ਨੇ, ਅਤੇ ਅਸੀਂ ਵੀ ਕੇਕ ਖਾਣਾ ਔਰ ਤੁਸੀਂ ਸਾਨੂੰ ਖਵਾਓਗੇ। ਅਤੇ ਠੀਕ ਹੈ ਬਈ, ਅਸੀਂ ਇੰਸ਼ਾਅੱਲਾ ਜ਼ਰੂਰ ਤੁਹਾਨੂੰ ਖਵਾਵਾਂਗੇ। ਕਦੀ ਲਾਹੌਰ ਆਉਣਾ ਹੋਇਆ ਅਤੇ ਤੁਹਾਡੇ ਵਾਸਤੇ ਬੰਬੇ ਕੇਕ ਜ਼ਰੂਰ ਅਸੀਂ ਲੈ ਕੇ ਆਵਾਂਗੇ। ਬਹੁਤ ਹੀ ਜ਼ਬਰਦਸਤ ਕੇਕ ਹੈ। ਅਤੇ ਉਸ ਤੋਂ ਬਾਅਦ ਜਹਾਰਾ ਨੇ ਸੂਟ ਦੀ ਵੀ ਬੜੀ ਤਾਰੀਫ ਕਰ ਦਿੱਤੀ। ਅੱਜ ਤਾਂ ਮੈਂ ਇੰਨੀ ਗੰਦੀ ਤਰੱਕੀ ਬੈਠੀ ਹੋਈ ਹਾਂ ਕਿ ਮੈਂ ਬੜੀ ਜਿਹੜਾ ਨਾ ਸ਼ਕਲ ਵੀ ਦਿਖਾਣੀ ਜਿਹੜੀ ਹੈ ਨਾ, ਉਹ ਮੇਰਾ ਖਿਆਲ ਜ਼ੁਲਮ ਹੀ ਹੋਏਗਾ ਤੁਹਾਡੇ ਉੱਪਰ ਕਿ ਤੁਸੀਂ ਜਿਹੜਾ अस्सलाम वालेकुम बिलाल के
वाई व्लॉग्स। वालेकुम अस्सलाम जी आंटी, सलाम अलैकुम। वालेकुम अस्सलाम बेटा जी, कैसे हो तुसी? बई बहुत बहुत शुक्रिया कि तुसी आए हो ਤੇ ਤੁਸੀਂ ਸਲਾਮ ਕੀਤਾ ਹੈ ਸਾਡੇ YouTube ਵਿਹੜੇ ਵਿੱਚ। ਤੁਸੀਂ ਆਏ ਹੋ, ਦਾਖਲ ਹੋਏ ਹੋ। ਮੈਂ ਤੇ ਸਾਰਿਆਂ ਨੂੰ ਕਹਿੰਦੀ ਆ ਕਿ ਇਹ ਵਿਹੜਾ ਵੀ ਮੇਰਾ YouTube ਦਾ, ਤੁਸੀਂ ਇੱਥੇ ਆਇਆ ਕਰੋ ਤੇ ਅਸੀਂ ਗੱਲਾਂ ਕਰਿਆ ਕਰੀਏ ਸਾਰੇ। ਤੇ ਮੈਨੂੰ ਬੜਾ ਚੰਗਾ ਲੱਗਿਆ ਵੇ ਕਿ ਇੱਕ ਨਵਾਂ ਇਜ਼ਾਫਾ ਹੋਇਆ ਵੇ ਔਰ ਤੁਸੀਂ ਸਲਾਮ ਕੀਤਾ ਵੇ। ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਮੁਹੱਬਤਾਂ ਸੱਚੀਆਂ, ਉਹ ਕਹਿੰਦੇ ਨੇ ਮੁਹੱਬਤਾਂ ਸੱਚੀਆਂ ਜਦੋਂ ਮਿਲ ਜਾਣ ਨਾ ਤੇ ਫਿਰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਹੈ। ਤੇ ਬਹਿਰਹਾਲ ਮੈਂ ਬਾਹਰ ਦਾ ਤੁਹਾਨੂੰ ਵੈਦਰ ਤਾਂ ਦਿਖਾਇਆ ਹੀ ਹੈ। ਇੰਨੀ ਸਰਦੀ ਵੀ ਲੱਗਦੀ ਹੈ ਕਿ ਅੱਜ ਜ਼ਿਆਦਾ ਪਰਿੰਦੇ ਬੜੇ ਸੋਹਣੇ ਲੱਗਦੇ ਨੇ, ਇੰਨੇ ਪਿਆਰੇ ਲੱਗਦੇ ਨੇ ਪਰਿੰਦੇ ਦਰਖਤ ਦੇ ਉੱਤੇ ਬੈਠੇ ਹੋਏ ਨਾ। ਔਰ ਫਿਰ ਮੈਂ ਦੇਖਦੀ ਰਹਿੰਦੀ ਹਾਂ, ਜਦੋਂ ਵੀ ਜਿੰਨੀ ਦਫਾ ਦਰਵਾਜ਼ਾ ਖੋਲ੍ਹਣੀ ਆ ਨਾ ਮੈਂ ਇਹਨਾਂ ਨੂੰ ਦੇਖਦੀ ਜ਼ਰੂਰ ਆ। ਮੈਨੂੰ ਬੜਾ ਚੰਗਾ ਲੱਗਦਾ ਵੇ ਕਿ ਇਹਨਾਂ ਦੀ ਆਵਾਜ਼ ਸੁਣਨਾ ਸੁਬਾਹ ਸੁਬਾਹ ਬੜੀ ਚੰਗੀ ਲੱਗ ਰਹੀ ਹੁੰਦੀ ਹੈ। ਲੇਕਿਨ ਸਾਡੇ ਇਸ ਦਫਾ ਪਤਾ ਨਹੀਂ ਕੀ ਗੱਲ ਹੋ ਗਈ ਹੈ ਕਿ ਜਿਹੜੀ ਇਹ ਨਾ ਗਰਮੀ ਆ ਹੀ ਨਹੀਂ ਰਹੀ ਹੈ। ਸਰਦੀ ਇੰਨੀ ਜ਼ਿਆਦਾ ਵੇ ਕਿ ਅਸੀਂ ਬਾਹਰ ਨਹੀਂ ਨਿਕਲ ਸਕਦੇ ਹਾਂ। ਅੱਜ ਮੈਂ ਥੋੜ੍ਹਾ ਜਿਹਾ ਧਵਾਈ ਸ਼ਵਾਈ ਦਾ ਕੰਮ ਕੱਢਿਆ, ਪਰ ਇਹ ਵੀ ਕਿ ਮੈਂ ਫਰਸ਼ ਸਾਫ਼ ਕੀਤੇ, ਨੀਚੋਂ ਜਿਹੜੇ ਇੰਨੇ ਗੰਦੇ ਹੋ ਰਹੇ ਸਨ ਸਾਰੇ ਫਰਸ਼ ਸਾਫ਼ ਕੀਤੇ। ਪਰ ਇਹ ਵੀ ਕਿ ਬੜਾ ਹਵਾ ਦੇ ਸ਼ੋਰ ਤੋਂ ਤੁਹਾਨੂੰ ਲੱਗ ਰਿਹਾ ਹੋਏਗਾ ਪਤਾ ਕਿ ਕਿੰਨੀ ਜਿਹੜੀ ਨਾ ਠੰਡੀ ਹਵਾ ਵੇ। ਇਸ ਤੋਂ ਫਟਾਫਟ ਅਸੀਂ ਦਰਵਾਜ਼ਾ ਬੰਦ ਕਰ ਲੈਂਦੇ ਹਾਂ। ਤਾਂ ਹੁਣ ਦੱਸੋ ਫਿਰ ਬੰਦਾ ਕਰੇ ਕੀ? ਮੈਂ ਕਿਹੜੇ ਪਾਸੇ ਜਾਵਾਂ ਤੇ ਮੰਜੀ ਕਿੱਥੇ ਡਾਵਾਂ, ਉਹ ਸਭ ਹੋ ਜਾਂਦਾ ਵੇ। ਸੜਕਾਂ ਵਿੱਚ ਔਲਾਦਾਂ ਛੱਡ ਕੇ ਫਿਲਮਾਂ ਦੇਖਣ ਮਾਵਾਂ, ਮੈਂ ਕਿਹੜੇ ਪਾਸੇ ਜਾਵਾਂ, ਮੈਂ ਮੰਜੀ ਕਿੱਥੇ ਡਾਵਾਂ। ਤੇ ਵੀ ਕਿਹੜੇ ਪਾਸੇ ਜਾਈਏ ਤੇ ਮੰਜੀ ਕਿੱਥੇ ਡਾਈਏ, ਇੰਨੇ ਸਾਰੇ ਕੰਮ ਕਰਨੇ ਪੈਂਦੇ ਨੇ। ਕਦੀ ਕਦੀ ਜਿਹੜਾ ਤੁਸੀਂ ਇੱਕ ਬੜੀ ਅਜੀਬ ਕੈਫੀਅਤ ਵਿੱਚ ਹੁੰਦੇ ਹੋ, ਤਾਂ ਖੁਸ਼ੀ ਹੋ ਰਹੀ ਹੁੰਦੀ ਹੈ ਕਿ ਤੁਹਾਡੇ ਆਪਣੇ ਕੋਈ ਪਿਆਰੇ ਤੁਹਾਡੇ ਕੋਲ ਆ ਰਹੇ ਨੇ, ਤਾਂ ਬੜਾ ਹੀ ਫਿਰ ਦਿਲ ਖੁਸ਼ ਹੁੰਦਾ ਵੇ। ਤੇ ਇਸ ਤਰ੍ਹਾਂ ਹੀ ਬੱਚੇ ਕੱਲ੍ਹ ਪਹੁੰਚ ਰਹੇ ਨੇ ਸੁਬਾਹ, ਤੇ ਉਹਦੇ ਵਾਸਤੇ ਫਿਰ ਮੈਂ ਬੜੀਆਂ ਤਿਆਰੀਆਂ ਕੀਤੀਆਂ। ਸੁਬਾਹ ਦੀਆਂ ਸਫਾਈਆਂ ਸੁਥਰਾਈਆਂ 'ਚ ਇੰਨੀ ਮੈਂ ਲੱਗੀ ਹੋਈ ਸੀ ਨਾ। ਹਾਲਾਂਕਿ ਮੈਨੂੰ ਪਤਾ ਹੈ ਬੱਚੇ ਨੇ, ਉਹਨਾਂ ਨੇ ਆ ਕੇ ਫਿਰ ਗੰਦ ਪਾ ਦੇਣਾ, ਆਉਂਦੇ ਹੀ ਤਰਕ ਪੈ ਜਾਣਾ, ਕਿਸੇ ਨੇ ਕੋਈ ਸ਼ੈ ਕਿਤੇ ਸੁੱਟਣੀ ਹੈ, ਕਿਤੇ ਨੇ ਕੋਈ ਸ਼ੈ ਕਿਤੇ ਸੁੱਟਣੀ। ਪਰ ਐਵੇਂ ਕਿ ਉਹ ਫਿਰ ਚਾਹਤੇ ਹੁੰਦੇ ਨੇ ਨਾ। ਤੇ ਇਸ ਤੋਂ ਫਿਰ ਮੈਂ ਅੱਜ ਜਿਹੜਾ ਮੈਨੂੰ ਬਿਲਕੁਲ ਟਾਈਮ ਨਹੀਂ ਮਿਲਿਆ, ਯਕੀਨ ਮੰਨੋ। ਪਰ ਮੈਂ ਕਿਹਾ ਕਿ ਹੁਣ ਜਿਹਨਾਂ ਨੇ ਮੈਨੂੰ ਕੱਲ੍ਹ ਦੇਖਿਆ ਉਹਨਾਂ ਵਿਚਾਰਿਆਂ ਨੇ ਮੈਨੂੰ ਕਮੈਂਟ ਵੀ ਕੀਤੇ, ਤੇ ਮੈਂ ਚਲੋ ਥੋੜ੍ਹਾ ਜਿਹਾ ਉਹਨਾਂ ਦਾ ਜਵਾਬ ਦੇ ਦੇਵਾਂ। ਤੇ ਸ਼ੀਲ ਨੇ ਵੀ ਕਿਹਾ ਕਿ ਬਾਜੀ ਇਨਸਾਨੀਅਤ ਜਿਹੜਾ ਨਾ ਵਾਕਈ ਸਭ ਤੋਂ ਵੱਡਾ ਹੁੰਦਾ ਵੇ। ਔਰ ਦਿਲ ਦੀ ਅਮੀਰੀ ਜਿਹੜੀ ਹੁੰਦੀ ਹੈ ਨਾ, ਉਹ ਬੰਦਾ ਅਮੀਰ ਹੁੰਦਾ ਵੇ। ਸਿਰਫ ਅੰਬਾਨੀ ਹੀ ਅਮੀਰ ਨਹੀਂ ਹੈ। ਦਿਲ ਦੀ ਅਮੀਰ ਜਿਹੜਾ ਹੁੰਦਾ ਵੇ ਨਾ ਬੰਦਾ, ਪੈਸੇ ਨਾਲ ਕੋਈ ਅਮੀਰ ਨਹੀਂ ਹੁੰਦਾ। ਦਿਲ ਦੀ ਅਮੀਰੀ ਜਿਹੜੀ ਹੈ ਨਾ, ਉਹ ਅਸਲ ਅਮੀਰੀ ਹੁੰਦੀ ਏ। ਤੇ ਬੜੀ ਸ਼ੀਲ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇੰਨਾ ਅਮੀਰ ਬਣਾ ਦਿੱਤਾ, ਅੰਬਾਨੀ ਦੇ ਬਰਾਬਰ ਮੈਨੂੰ ਖੜਾ ਕਰ ਦਿੱਤਾ। ਕਿਤੇ ਅੰਬਾਨੀ ਸੁਣ ਨਾ ਲਵੇ, ਬਸ ਅੰਬਾਨੀ ਜਿਹੜਾ ਨਾ ਉਹ ਨਾ ਸੁਣ ਲਵੇ, ਬਾਕੀ ਤਾਂ ਖੈਰ ਹੈ, ਬਾਕੀ ਸੱਤੇ ਖੈਰਾਂ ਨੇ। ਤੇ ਅਸੀਂ ਕੀ ਕਹਿੰਦੇ ਨੇ, ਸ਼ੀਲ ਦਾ ਕਮੈਂਟ ਆਇਆ ਔਰ ਉਹਨਾਂ ਨੇ ਬੜਾ ਪਸੰਦ ਕੀਤਾ। ਸ਼ਮਾ ਨੇ ਵੀ ਕਿਹਾ, ਸ਼ਮਾ ਨੇ ਕਿਹਾ ਕਿ ਮਾਂ ਬਾਪ ਜੈਸੀਆਂ ਹਸਤੀਆਂ ਕਿੱਥੇ ਹੁੰਦੀਆਂ ਨੇ। ਮੈਂ ਤਾਂ ਹੁਣ ਬਚਪਨ ਯਾਦ ਕਰਨੀ ਆ ਨਾ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਵੇ ਕਿ ਜਿਵੇਂ ਕੋਈ ਉਹ ਕੋਈ ਖ਼ਾਬ ਹੀ ਸੀ। ਕੀ ਸੀ ਮੈਨੂੰ ਵਜ੍ਹਾ ਬੜੀ ਇੱਕ ਹੋਣ ਲੱਗ ਜਾਂਦੀ ਹੈ ਕਿ ਉਹ ਜ਼ਮਾਨਾ, ਉਹ ਮਾਂ ਬਾਪ, ਉਹ ਕਿੱਥੇ ਚਲਾ ਗਿਆ, ਵਹਿਸ਼ਤ ਹੋਣ ਲੱਗ ਜਾਂਦੀ। ਸ਼ਮਾ ਨੇ ਕਿਹਾ ਕਿ ਮੈਨੂੰ ਵਹਿਸ਼ਤ ਹੁੰਦੀ ਹੈ ਕਿ ਉਹ ਜ਼ਮਾਨੇ ਸੋਚ ਕੇ, ਜਦੋਂ ਮਾਂ ਬਾਪ ਦੇ ਨਾਲ ਅਸੀਂ ਰਹਿੰਦੇ ਹੁੰਦੇ ਸਾਂ, ਮਾਂ ਬਾਪ ਦੇ ਨਾਲ ਜ਼ਿੰਦਗੀ ਗੁਜ਼ਾਰਨੇ ਸਾਂ, ਪਰ ਉਹ ਜ਼ਮਾਨੇ ਚਲੇ ਜਾਂਦੇ ਨੇ। ਹਰ ਦੌਰ ਜ਼ਿੰਦਗੀ ਦਾ ਤੁਹਾਡਾ ਇੱਕ ਆਰਜ਼ੀ ਹੁੰਦਾ ਵੇ। ਬਚਪਨ ਵੀ ਤੁਹਾਡਾ, ਫਿਰ ਉਸ ਤੋਂ ਬਾਅਦ ਤੁਹਾਡੀ ਜਵਾਨੀ ਆ ਜਾਂਦੀ ਏ, ਫਿਰ ਉਸ ਤੋਂ ਬਾਅਦ ਸ਼ਾਦੀਆਂ ਹੋ ਜਾਂਦੀਆਂ ਨੇ, ਵਿਛੋੜੇ ਪੈ ਜਾਂਦੇ ਨੇ। ਅਤੇ ਅਸਲ 'ਚ ਮਾਂ ਬਾਪ ਦੀ ਕਦਰ ਪਤਾ ਉਦੋਂ ਹੀ ਚੱਲਦੀ ਏ ਜਦੋਂ ਤੁਸੀਂ ਮਾਂ ਬਾਪ ਤੋਂ ਥੋੜ੍ਹਾ ਦੂਰ ਜਾਂਦੇ ਹੋ ਨਾ। ਫਿਰ ਤੁਹਾਨੂੰ ਪਤਾ ਚੱਲਦਾ ਹੈ ਕਿ ਕਿੰਨੇ ਸੋਹਣੇ ਲੋਕ ਸਨ, ਕਿੰਨੇ ਚੰਗੇ ਲੋਕ ਸਨ, ਜਿਨ੍ਹਾਂ ਤੋਂ ਅਸੀਂ ਅਲੱਗ ਹੋ ਗਏ, ਦੂਰ ਆ ਗਏ। ਅਤੇ ਮਾਂ ਬਾਪ ਦੀ ਦੂਰੀ ਕੱਟਣੀ ਆਸਾਨ ਕੰਮ ਨਹੀਂ ਹੁੰਦਾ, ਬੜਾ ਹੀ ਮੁਸ਼ਕਿਲ ਕੰਮ ਹੁੰਦਾ ਵੇ। ਅਤੇ ਬਹਿਰਹਾਲ ਕੀ ਕਹਿੰਦੇ ਨੇ, ਅੱਲਾ ਪਾਕ ਹੌਸਲਾ ਦੇ ਦਿੰਦਾ ਹੈ, ਨਿਜ਼ਾਮ ਉਹਦਾ ਇਹ ਹੀ ਹੈ। ਪਰ ਮਾਂ ਬਾਪ ਕਦੀ ਭੁੱਲਦੇ ਨਹੀਂ ਨੇ, ਕਦੀ ਵੀ ਨਹੀਂ ਭੁੱਲਦੇ। ਜਦੋਂ ਉਹਨਾਂ ਦਾ ਜ਼ਿਕਰ ਆਉਂਦਾ ਵੇ, ਅੱਖ 'ਚ ਆਂਸੂ ਆ ਹੀ ਜਾਂਦਾ ਵੇ। ਅਤੇ ਉਹ ਜਿਹੜਾ ਦਿਨ ਜਿਹੜੇ ਨੇ, ਜਿਹੜੇ ਮਾਂ ਬਾਪ ਦੇ ਨਾਲ ਗੁਜ਼ਾਰੇ ਹੁੰਦੇ ਨੇ, ਕਦੀ ਵੀ ਨਹੀਂ ਤੁਸੀਂ ਭੁੱਲ ਸਕਦੇ। ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੇ ਐਸੇ ਦੌਰ ਆਉਂਦੇ ਨੇ, ਪਰ ਐਵੇਂ ਕਿ ਤੁਸੀਂ ਹਮੇਸ਼ਾ ਜਿਹੜਾ ਵੇ ਨਾ ਬਸ
ਉਹ ਯਾਦਾਂ ਦਿਲ ਵਿੱਚ ਹੀ ਰਹਿੰਦੀਆਂ ਨੇ, ਕਦੀ ਵੀ ਯਾਦਾਂ ਦਿਲ 'ਚੋਂ ਨਿਕਲਦੀਆਂ ਨਹੀਂ ਨੇ। ਚਲੋ ਮੈਂ ਤੁਹਾਨੂੰ ਸਾਹਮਣੇ ਤੋਂ ਵੀ ਥੋੜ੍ਹਾ ਜਿਹਾ ਦਿਖਾ ਦੇਵਾਂ, ਅਗਰ ਕੋਈ ਨਵਾਂ ਬੰਦਾ ਦੇਖ ਰਿਹਾ ਹੋਵੇ। ਜਿਹੜੇ ਮੇਰੇ ਦੇਖਣ ਵਾਲੇ ਨੇ ਥੋੜ੍ਹੇ ਜਿਹੇ ਦੋਸਤ ਨੇ ਮੇਰੇ, ਜਿਹੜੇ ਪੱਕੇ ਦੋਸਤ ਸੱਚੇ ਦੋਸਤ ਨੇ ਮੇਰੇ, ਉਹ ਤਾਂ ਮੈਨੂੰ ਦੇਖਦੇ ਹੀ ਨੇ। ਲੇਕਿਨ ਚਲੋ ਕੋਈ ਅਗਰ ਕੋਈ ਨਵਾਂ ਦੇਖਦਾ ਹੋਵੇ ਤਾਂ ਉਹਨੂੰ ਮੈਂ ਮੰਜ਼ਰ ਦਿਖਾ ਦੇਵਾਂ। ਮੰਜ਼ਰ ਬੜਾ ਖੂਬਸੂਰਤ ਹੈ ਸਾਡੇ ਇੱਥੇ, ਬਹੁਤ ਹੀ ਪਿਆਰਾ ਮੰਜ਼ਰ। ਔਰ ਯੂਕੇ ਵੈਦਰ ਤੇ ਤੁਹਾਨੂੰ ਪਤਾ ਹੀ ਹੈ ਕਿ ਮਸ਼ਹੂਰ ਹੈ ਆਪਣੀ ਉਹਦੇ ਵਿੱਚ ਕਿ ਬਈ ਇਹ ਜਿਹੜਾ ਵੇ ਬਹੁਤ ਜ਼ਿਆਦਾ ਜਿਹੜਾ ਹੋ ਜਾਂਦਾ। ਮੈਂ ਦਰਵਾਜ਼ਾ ਬੰਦ ਕਰ ਦੇਵਾਂ ਕਿਉਂਕਿ ਠੰਡਾ ਖਾਸੀ ਹੈ, ਅਤੇ ਮੈਂ ਤੁਹਾਨੂੰ ਸਾਹਮਣੇ ਰੋਡ ਤੋਂ ਵੀ ਦਿਖਾ ਦੇਣੀ ਆ। ਅਤੇ ਯੂਕੇ ਵੈਦਰ ਦਾ ਇਹ ਹੈ ਕਿ ਇੱਥੇ ਇਹਦਾ ਕੋਈ ਭਰੋਸਾ ਨਹੀਂ ਹੈ ਬਈ, ਕਿਸੇ ਵੇਲੇ ਬਾਰਿਸ਼ ਅਤੇ ਕਿਸੇ ਵੇਲੇ ਉਹ, ਕਿ ਅੱਜ ਵੀ ਸਾਰਾ ਦਿਨ ਇਸ ਤਰ੍ਹਾਂ ਹੀ ਰਿਹਾ ਵੇ, ਕਦੀ ਬੱਦਲ ਅਤੇ ਕਦੀ ਧੁੱਪ, ਲੇਕਿਨ ਬੜਾ ਸੋਹਣਾ ਲੱਗਦਾ ਵੇ। ਮੈਨੂੰ ਇਹ ਜਗ੍ਹਾ ਇੰਨੀ ਪਿਆਰੀ ਲੱਗਦੀ ਹੈ ਕਿ ਦੂਰ ਤੱਕ ਜਿਹੜਾ ਵੇ ਨਾ ਖੂਬਸੂਰਤ ਤੁਹਾਨੂੰ ਅਸਮਾਨ, ਘਰ, ਪਰਿੰਦੇ, ਸੋਹਣੀ ਸੋਹਣੀ ਚੀਜ਼ਾਂ। ਦੇਖੋ ਕਿੰਨਾ ਸੋਹਣਾ ਅਸਮਾਨ ਹੈ ਕਿ ਤੁਸੀਂ ਦੇਖੋ ਅੱਲਾ ਪਾਕ ਦੀ ਕਿ ਐਸੀ ਕੁਦਰਤ ਦਾ ਸ਼ਾਹਕਾਰ ਹੈ ਕਿ ਬਗੈਰ ਸਤੂਨਾਂ ਤੋਂ ਇਸ ਤਰ੍ਹਾਂ ਖੜੇ ਕਰ ਦੇਣਾ ਉੱਪਰ, ਕਿੰਨਾ ਪਿਆਰਾ ਲੱਗਦਾ ਵੇ। ਅਤੇ ਬਸ ਬਈ ਮੈਨੂੰ ਬੜਾ ਚੰਗਾ ਲੱਗਦਾ ਵੇ। ਮੈਂ ਫਿਰ ਜਦੋਂ ਵੀ ਫਿਰ ਥੋੜ੍ਹਾ ਜਿਹਾ ਕੰਮ ਕਾਜ ਤੋਂ ਇਸ ਵਕਤ ਅੰਦਰ ਮੁਸਲਸਲ ਹੀਟਿੰਗ 'ਚ ਰਹਿ ਕੇ, ਖਾਸ ਕਰ ਸਰਦੀਆਂ ਨੂੰ ਤੁਸੀਂ ਬੜੇ ਹੋ ਜਾਂਦੇ ਹੋ, ਉਕਤਾ ਜਾਂਦੇ ਹੋ, ਅਤੇ ਫਿਰ ਤੁਸੀਂ ਬਾਹਰ ਥੋੜ੍ਹਾ ਜਿਹਾ ਨਿਕਲਦੇ ਹੋ। ਥੋੜ੍ਹੀ ਜਿਹੀ ਠੰਡ ਵੀ ਹੋਵੇ ਖਾਸੀ, ਤਾਂ ਮੈਂ ਥੋੜ੍ਹਾ ਚੱਕਰ ਲਾ ਕੇ ਨਾ ਆਪਣੇ ਆਪ ਨੂੰ ਥੋੜ੍ਹਾ ਉਹ ਕਰ ਲੈਂਦੀ ਹਾਂ, ਖੁਸ਼ ਕਰ ਲੈਂਦੀ ਹਾਂ, ਹੈਪੀ ਕਰ ਲੈਂਦੀ ਹਾਂ ਕਿ ਚਲੋ ਥੋੜ੍ਹਾ ਜਿਹਾ ਅਸੀਂ ਦੇਖ ਲੈਂਦੇ ਹਾਂ। ਅਤੇ ਅਸਮਾਨ ਦੇ ਉੱਪਰ ਕੋਈ ਜਹਾਜ਼ ਵੀ ਜਾ ਰਿਹਾ ਵੇ, ਆਵਾਜ਼ ਆ ਰਹੀ ਹੈ। ਅਤੇ ਜਦੋਂ ਜਿਨ੍ਹਾਂ ਦਿਨਾਂ 'ਚ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ, ਇਸ ਸਾਈਡ ਤੋਂ ਜਿਹੜਾ ਨਾ ਗਰੂਬ ਆਫਤਾਬ ਦਾ ਜਿਹੜਾ ਮੰਜ਼ਰ ਹੈ ਬੜਾ ਹੀ ਪਿਆਰਾ ਲੱਗਦਾ, ਇੰਨਾ ਸੋਹਣਾ ਲੱਗਦਾ ਮੰਜ਼ਰ, ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਬੜਾ ਹੀ ਸੋਹਣਾ ਲੱਗਦਾ ਵੇ, ਬਹੁਤ ਪਿਆਰਾ। ਅਤੇ ਲੋ ਬਈ ਇੱਧਰੋਂ ਵੀ ਦੇਖ ਲਵੋ, ਇਸ ਤਰਫੋਂ ਵੀ ਦੇਖ ਲਵੋ, ਕਿੰਨਾ ਸੋਹਣਾ ਅਸਮਾਨ ਦਾ ਕਲਰ, ਬਸ ਤੁਸੀਂ ਦੇਖੋ ਕਿੰਨਾ ਪਿਆਰਾ ਪਿਆ ਲੱਗਦਾ ਵੇ। ਸੁਬਹਾਨ ਅੱਲਾਹ ਵ ਬਿਹਮਦਿਹੀ ਸੁਬਹਾਨ ਅੱਲਾਹੁਲ ਅਜ਼ੀਮ, ਕਿ ਅੱਲਾਹ ਪਾਕ ਦੇ ਜਿਹੜੇ ਕੁਦਰਤ ਦੇ ਸ਼ਾਹਕਾਰ ਨੇ। ਤੁਸੀਂ ਦੇਖੋ ਬਸ ਇੱਥੇ ਬਾਹਰ ਆ ਕੇ ਗੱਲ ਕਰਨ ਦਾ ਮੈਨੂੰ ਥੋੜ੍ਹਾ ਜਿਹਾ ਇਹੀ ਹੁੰਦਾ ਮਸਲਾ ਕਿ ਇੱਥੇ ਹਵਾ ਦਾ ਸ਼ੋਰ ਬਹੁਤ ਜ਼ਿਆਦਾ ਹੋ ਜਾਂਦਾ ਵੇ, ਅਤੇ ਫਿਰ ਗੱਲ ਸੁਣਨ ਵਾਲਿਆਂ ਨੂੰ ਥੋੜ੍ਹਾ ਮੁਸ਼ਕਿਲ ਹੁੰਦਾ, ਕਿਉਂਕਿ ਸਾਡਾ ਘਰ ਜਿਹੜਾ ਵੇ ਉੱਪਰ ਹੈ, ਪਹਾੜੀ ਦੇ ਉੱਪਰ ਹੈ, ਨੀਚੇ ਸਾਰੀ ਬਾਕੀ ਆਬਾਦੀ ਸਾਰੀ ਨੀਚੇ ਵੇ, ਸਾਡਾ ਘਰ ਪਹਾੜੀ ਦੇ ਉੱਪਰ ਹੈ। ਇਸ ਤੋਂ ਫਿਰ ਉਹ ਬਿਲਕੁਲ ਸਾਹਮਣੇ ਤੋਂ ਹਵਾ ਜਿਹੜੀ ਆਉਂਦੀ ਹੈ ਨਾ, ਉਹ ਬੜੀ ਡਿਸਟਰਬ ਕਰਦੀ ਹੈ। ਲੇਕਿਨ ਚਲੋ ਠੀਕ ਹੈ, ਅਸੀਂ ਥੋੜ੍ਹਾ ਜਿਹਾ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਸ਼ਮਾ ਦਾ ਕਮੈਂਟ ਦਾ ਵੀ ਜ਼ਿਕਰ ਕਰ ਲਿਆ, ਅਤੇ ਉਸਮਾ ਨੇ ਵੀ ਕਿਹਾ ਕਿ ਜਿਹੜੇ ਸ਼ਾਦੀਆਂ 'ਤੇ ਬੱਚੀਆਂ ਨੂੰ ਜਹੇਜ਼ ਜਿਹੜਾ ਨਾ ਬਾਜੀ, ਉਹ ਦੇਣਾ ਪੈਂਦਾ ਵੇ ਮਜਬੂਰਨ, ਕਿਉਂਕਿ ਇਹ ਰਸਮਾਂ ਖ਼ਤਮ ਹੋਣੀਆਂ ਚਾਹੀਦੀਆਂ ਨੇ। ਬੱਚੀਆਂ ਨੂੰ ਅਗਰ ਜਹੇਜ਼ ਨਾ ਦੇਵੋ ਅਤੇ ਫਿਰ ਉਹਨਾਂ ਦੀ ਉਸ ਸਸੁਰਾਲ ਵਿੱਚ ਇੱਜ਼ਤ ਨਹੀਂ ਹੁੰਦੀ, ਫਿਰ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ। ਜਹਾਂ ਆਰਾ, ਓ ਹੋ ਜਹਾਂ ਆਰਾ ਆ ਗਏ ਨੇ, ਜਹਾਂ ਆਰਾ। ਮੈਂ ਤਾਂ ਇੰਨੀ ਖਿਤਾਬ ਵਿੱਚ ਉਹ ਆ ਕਿ ਮੈਂ ਦੇਖਿਆ ਹੀ ਨਹੀਂ ਕਿ ਤੁਸੀਂ ਲਾਈਵ ਵਿੱਚ ਆ ਗਏ ਹੋ। ਮਾਸ਼ਾਅੱਲਾ, ਵੈਰੀ ਨਾਈਸ ਵਿਊ, ਅਤੇ ਬਈ ਤੁਸੀਂ ਬੜੀ ਕਰ ਰਹੇ ਹੋ, ਅਤੇ ਬਹੁਤ ਸ਼ੁਕਰੀਆ। ਉਹ ਦੇਖ ਲਓ ਬਈ ਜਹਾਂ ਆਰਾ, ਮੈਂ ਤੁਹਾਡੇ ਤੁਸੀਂ ਮੇਰੇ ਦੋਸਤ ਹੋ। ਮੈਂ ਅੱਜ ਬਿਲਕੁਲ ਵਲੌਗ ਬਣਾ ਨਹੀਂ ਸਕੀ, ਬਿਲਕੁਲ ਮੈਨੂੰ ਟਾਈਮ ਨਹੀਂ ਮਿਲਿਆ ਕਿ ਮੈਂ ਸਫਾਈਆਂ ਕਰ ਰਹੀ ਸਾਂ ਘਰ ਦੀਆਂ, ਕਿਉਂਕਿ ਕੱਲ੍ਹ ਸੁਬਾਹ ਬੱਚੇ ਪਹੁੰਚ ਰਹੇ ਨੇ ਨਾ, ਅਤੇ ਫਿਰ ਮੈਨੂੰ ਇਹ ਸੀ ਕਿ ਮੈਂ ਬਾਥਰੂਮ ਚੰਗੀ ਤਰ੍ਹਾਂ ਸਾਫ਼ ਕਰ ਲਵਾਂ, ਮੈਟ ਧੋ ਲਵਾਂ, ਇਹ ਕਰ ਲਵਾਂ, ਪੋਚੀਆਂ ਲਾ ਲਵਾਂ, ਝਾੜੂਆਂ ਲਾ ਲਵਾਂ, ਅਤੇ ਉਹ ਸਾਰਾ ਦਿਨ ਮੈਂ ਲੱਗੀ ਰਹੀ, ਅਤੇ ਮੈਂ ਥੱਕ ਟੁੱਟ ਕੇ ਮੇਰੀ ਹਾਲਤ ਐਸੀ ਹੋ ਗਈ ਸੀ ਕਿ ਮੇਰੀ ਹਿੰਮਤ ਹੀ ਨਹੀਂ ਫਿਰ ਬਚੀ ਕਿ ਮੈਂ ਉਹਨੂੰ ਕੁਛ ਬਣਾਵਾਂ, ਫਿਰ ਮੈਂ ਉਹਨੂੰ ਜੋੜਾਂ, ਫਿਰ ਉਹਨੂੰ ਅਪਲੋਡ ਕਰਾਂ, ਬਹੁਤ ਟਾਈਮ ਲੱਗ ਜਾਂਦਾ। ਅਤੇ ਮੈਂ ਫਿਰ ਕਿਹਾ ਚਲੋ ਮੈਂ ਲਾਈਵ ਹੀ ਦੱਸ ਦੇਵਾਂ, ਸਭ ਨੂੰ ਆਪਣੀ ਖੈਰੀਅਤ ਦਾ ਦੱਸ ਦੇਵਾਂ ਕਿ ਮੈਂ ਖੈਰੀਅਤ ਨਾਲ ਆ, ਕਿ ਅੱਜ ਸ਼ਾਇਦ ਮੈਂ ਵਲੌਗ ਨਹੀਂ ਬਣਾ ਸਕੀ ਨਾ, तो मैं कहा परेशान होंगे, चलो मैं थोड़ी देर ਲਈ चंद लम्हों के लिए। सौलत हुसैन भी आ गए ने अस्सलाम वालेकुम सौलत हुसैन, की हाल है ਤੁਹਾਡਾ? भी देख लो साढ़े सोहना सोहना मंजर देख लवो, देखो कितना सोहना मंजर है, ये मौसम ये मस्त नज़ारे प्यार करो। ए देखो ट्रेन भी जा रही है, शायद नज़र आ रही होवे, ट्रेन भी इथों लंघदी नज़र आएगी, हाले तुहानूं अगे जांदी नज़र आएगी। प्यार करो तो इनसे करो। तो जहारा कह रहे ने भी खैर नाल बच्चे आण, तो बहुत शुक्रिया जहारा तुहाडा कि तुसीं दुआवां कीतियां। इंशाअल्लाह कल बच्चे आणगे, फिर बच्चों नाल तुहानूं मैं मिलवावांगी। तो आज सारा दिन बच्चों की मोहब्बत के नज़र हो गया। तो असी की कहंदे ने ਉਹਨਾਂ ਦੇ ਇੰਤਜ਼ਾਰ ਵਿੱਚ, ਉਹਨਾਂ ਦੇ ਪਿਆਰ ਵਿੱਚ ਗੋਲਗੱਪਾ ਆ ਰਿਹਾ ਸਾਡਾ ਛੋਟਾ ਜਿਹਾ ਯਾਹੀਆ ਨੂੰ ਮੈਂ ਕਹਿੰਦੀ ਹੁੰਦੀ ਹਾਂ ਗੋਲਗੱਪਾ। ਛੋਟਾ ਸਾਰਾ ਸੀ ਨਾ, ਜਦੋਂ ਮੇਰੀ ਝੋਲੀ 'ਚ ਲੇਟਦਾ ਹੁੰਦਾ ਸੀ, ਤੇ ਮੈਂ ਉਹਨੂੰ ਕਹਿੰਦੀ ਸੀ ਮੇਰਾ ਗੋਲਗੱਪਾ ਵੇ।
ਤੇ ਗੋਲਗੱਪਾ ਵੀ ਆ ਰਿਹਾ ਹੈ ਤੇ ਮੁਸਤਫਾ ਵੀ ਆ ਰਿਹਾ ਹੈ, ਯੂਸਫ ਵੀ ਆ ਰਿਹਾ, ਸਾਰੇ ਆ ਰਹੇ ਨੇ ਤੇ ਬੜਾ ਕੱਲ ਸਾਡੇ ਘਰ ਬੜੀ ਰੌਣਕ ਹੋ ਜਾਣੀ ਹੈ ਬੱਚਿਆਂ ਦੀ। ਤੇ ਇਸ ਤੋਂ ਕੀ ਕਹਿੰਦੇ ਨੇ ਅੱਜ ਫਿਰ ਮੈਂ ਉਹਨਾਂ ਦੀ ਤਿਆਰੀਆਂ 'ਚ ਬਸ ਮਗਨ ਰਹੀ, ਇੰਨੀ ਜ਼ਿਆਦਾ ਮਗਨ ਰਹੀ ਕਿ ਮੈਨੂੰ ਹੋਰ ਕਿਸੇ ਚੀਜ਼ ਦਾ ਹੋਸ਼ ਹੀ ਨਹੀਂ ਸੀ ਕਿ ਬਸ ਮੈਂ ਇਹ ਵੀ ਕਰ ਲਵਾਂ, ਇਹ ਵੀ ਕਰ ਲਵਾਂ। ਹਾਲਾਂਕਿ ਮੈਨੂੰ ਪਤਾ ਹੈ ਮੁਸਤਫਾ ਨੇ ਆਂਦੇ ਹੀ ਗੰਦ ਪਾ ਦੇਣਾ। ਮੁਸਤਫਾ ਬਹੁਤ ਖਿਲਾਰਦਾ ਵੇ, ਮੁਸਤਫਾ ਜਿਹੜਾ ਵੇ ਨਾ ਉਹ ਬਹੁਤ ਜ਼ਿਆਦਾ ਖਿਲਾਰਦਾ ਵੇ। ਪਰ ਐਵੇਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਬੱਚਿਆਂ ਨਾਲ ਹੀ ਰੌਣਕ ਹੁੰਦੀ ਹੈ। ਜ਼ਿੰਦਗੀ ਦਾ ਜਿਹੜਾ ਹੁੰਦਾ ਨਾ ਹੁਸਨ ਉਹ ਬੱਚੇ ਨੇ। ਇਹ ਅੱਲਾਹ ਪਾਕ ਨੇ ਸਾਨੂੰ ਖਿਡੌਣੇ ਦਿੱਤੇ ਹੁੰਦੇ ਨੇ ਕਿ ਲੋ ਵੀ ਖੇਲੋ ਇਹਨਾਂ ਦੇ ਨਾਲ, ਤੁਸੀਂ ਇਹਨਾਂ ਦੇ ਨਾਲ ਖੇਲੋ। ਤੇ ਸਹੂਲਤ ਨੇ ਬਈ ਐਂਟਰੀ ਮਾਰ ਦਿੱਤੀ ਹੈ ਤੇ ਜਹਾਂਰਾ ਨੇ, ਮੈਂ ਤਾਂ ਦੇਖਿਆ ਹੀ ਨਹੀਂ। ਤੁਸੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਹਾਂਰਾ ਕਿ ਤੁਸੀਂ ਆ ਗਏ ਲਾਈਵ। ਤੇ ਇੱਥੋਂ ਤੁਹਾਨੂੰ ਸ਼ਾਇਦ ਤੁਹਾਨੂੰ ਟ੍ਰੇਨ ਨਜ਼ਰ ਆਵੇ ਜਾਂਦੀ ਹੋਈ। ਟ੍ਰੇਨ ਦੀ ਆਵਾਜ਼ ਤੇ ਕਮ ਸੇ ਕਮ ਜ਼ਰੂਰ ਆ ਜਾਏਗੀ। ਮੈਂ ਇੱਥੋਂ ਤੁਹਾਨੂੰ ਦਿਖਾ ਦੇਣੀ ਹੈ ਟ੍ਰੇਨ। ਲਓ चलो भी ट्रेन चली गई है। आमना बहादुर सलाम आंटी जी, वालेकुम अस्सलाम। आमना कैसे हो तुसी? ठीक हो आमना? ਤੁਹਾਡੀ ਤਬੀਅਤ ਠੀਕ ਹੈ? ਬਹੁਤ ਦਿਨ ਬਾਅਦ ਆਮਨਾ ਵੀ ਆ ਗਈ। ਚਲੋ ਵੀ ਸਾਡੇ ਵਿਹੜੇ 'ਚ ਲੋਕ ਆ ਗਏ ਨੇ। ਮੈਨੂੰ ਉਮੀਦ ਨਹੀਂ ਸੀ ਕਿ ਚਲੋ ਤੁਸੀਂ ਬਹੁਤ ਅੱਛੇ ਮੇਰੇ ਸਾਥੀ ਹੋ ਕਿ ਤੁਸੀਂ ਫਿਰ ਵੀ ਆ ਗਏ ਹੋ ਮੇਰੇ ਕੋਲ ਤੇ ਤੁਸੀਂ ਸਲਾਮ ਕਿਹਾ ਵੇ। अस्सलाम वालेकुम, कैसे हो? जो भी हसन जा रहे हैं, हसन के मेरे ख्याल जिम तो आया वे। तो देखो मैं ठंड ना मर चली हाँ, स्वेटर पाया और बच्चे यंग जड़े ने उन्होंने चड्डियाँ पा के फिरते पे ने। लो बई होर सुन लो। अच्छा नाहिद महमूद ने क्या अस्सलाम वालेकुम बाजी, कैसी हैं आप? भाई बहुत शुक्रिया नाहिद, मैं बिल्कुल ठीक हाँ, अल्लाह का शुक्र है मैं बिल्कुल ठीक हाँ। अच्छा अच्छा आमना ने क्या भी नोटिफिकेशन आया ना ਤੁਹਾਡਾ ਤਾਂ ਪਤਾ ਚੱਲ ਗਿਆ ਕਿ ਤੁਸੀਂ ਆਏ ਹੋ। ਤੇ ਬਸ ਮੈਂ ਆਮਨਾ ਕੱਲ ਯੂਸਫ ਵਾਲੇ ਪਹੁੰਚ ਰਹੇ ਨੇ ਇੱਥੇ ਤੇ ਉਹ ਫਿਰ ਮੈਂ ਅੱਜ ਸਾਰਾ ਦਿਨ ਉਹਨਾਂ ਤਿਆਰੀਆਂ ਵਿੱਚ ਹੀ ਰਹੀ। ਮੈਂ ਖਾਣਾ ਮਤਲਬ ਖਾਣਾ ਤਾਂ ਨਹੀਂ ਖਰ ਬਣਾਇਆ, ਖਾਣਾ ਤੇ ਕੱਲ ਅਸੀਂ ਯਾਸਰ ਵੱਲ ਖਾਵਾਂਗੇ। ਪਰ ਐਵੇਂ ਕਿ ਮੈਂ ਜਿਹੜਾ ਰਾਸ਼ਨ ਹੁਣ ਮੰਗਾਇਆ ਹੈ, ਸਫਾਈਆਂ ਬਾਥਰੂਮ ਧੋਤੇ, ਬਸ ਸਫਾਈਆਂ 'ਚ ਲੱਗੀ ਹੋਈਆਂ। ਸੁਬਾਹ ਦੀ ਉੱਠ ਕੇ ਨਾ ਇਹ ਕੰਮ ਕਰ ਲਾਂ, ਇਹ ਕਰ ਲਾਂ, ਕੱਪੜੇ ਕੱਲ ਧੋਤੇ ਸਨ ਉਹ ਸਮੇਟੇ। ਇਸ ਦਾ ਮੈਨੂੰ ਬਿਲਕੁਲ ਟਾਈਮ ਨਹੀਂ ਮਿਲਿਆ। ਤੇ ਮੈਂ ਕਿਹਾ ਚਲੋ ਮੈਂ ਥੋੜ੍ਹੀ ਦੇਰ ਇਸ ਤਰ੍ਹਾਂ ਲਾਈਵ ਆ ਜਾਂਦੀ ਹਾਂ, ਥੋੜ੍ਹਾ ਜਿਹਾ ਚੱਕਰ ਕੱਟ ਲਵਾਂ। ਸੁਬਾਹ ਦੀ ਅੰਦਰ ਬੈਠੀ ਹਾਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੇ ਜਿਹੜੇ ਆ ਗਏ ਮੇਰੇ ਨਾਲ। ਵੈਦਰ ਜਿਹੜਾ ਵੇ ਪਤਾ ਨਹੀਂ ਵੀ ਕੈਸਾ ਵੈਦਰ ਹੈ ਕਿ ਜੂਨ ਸਟਾਰਟ ਹੋ ਗਿਆ ਵੇ। ਵਾਕਈ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਜੂਨ ਵਿੱਚ ਤਾਂ ਬੜੀਆਂ ਅੱਛੀਆਂ ਧੁੱਪਾਂ ਲੱਗਦੀਆਂ ਨੇ, ਬਹੁਤ ਅੱਛਾ ਜਿਹੜਾ ਹੁੰਦਾ ਵੇ। ਕਿਉਂਕਿ ਅਸੀਂ ਵੀ ਜਿਹੜਾ ਲਾਉਂਦੇ ਹਾਂ ਨਾ, ਜਿਹੜੇ ਪੌਦੇ ਵਗੈਰਾ ਲਾਉਂਦੇ ਹਾਂ ਤੇ ਫਿਰ ਬੜਾ ਅੱਛਾ ਲੱਗਦਾ ਵੇ। ਧੁੱਪਾਂ ਆਉਂਦੀਆਂ ਨੇ, ਫੁੱਲ ਨਿਕਲਦੇ ਨੇ। ਇਸ ਸਾਲ ਹਾਲੇ ਤੱਕ ਕੋਈ ਫੁੱਲ ਨਹੀਂ ਨਿਕਲਿਆ ਕਿਉਂਕਿ ਧੁੱਪ ਹੀ ਨਹੀਂ ਲੱਗ ਰਹੀ ਹੈ। ਬਿਲਕੁਲ ਵੈਦਰ ਇਸ ਸਾਲ ਜਿਹੜਾ ਨਾ ਠੰਡਾ ਵੇ। ਅੱਜ ਵੀ ਬੜਾ ਆਮਨਾ ਤੁਸੀਂ ਤਾਂ ਮਹਿਸੂਸ ਕਰ ਰਹੇ ਹੋਵੋਗੇ, ਤੁਸੀਂ ਤਾਂ ਮੇਰੇ ਤੋਂ ਥੋੜ੍ਹੇ ਜਿਹੇ ਫਾਸਲੇ 'ਤੇ ਹੋ ਕਿ ਕਿੰਨੀ ਠੰਡਕ ਹੈ ਬਾਹਰ। ਔਰ ਨੀਚਲੇ ਖਾਸ ਕਰ ਨੀਚੇ ਜਿਹੜੇ ਮਕਾਨ ਨੇ ਸਾਰੇ, ਇੱਥੇ ਫਿਰ ਵੀ ਹਵਾ ਦਾ ਥੋੜ੍ਹਾ ਜਿਹਾ ਹੋ ਜਾਂਦਾ। ਪਰ ਉੱਪਰ ਪਹਾੜੀ ਦੇ ਉੱਪਰ ਸਾਡਾ ਘਰ ਹੈ ਨਾ ਜਿਹੜਾ, ਆ ਦੇਖੋ ਇੱਥੇ, ਤੇ ਇੱਥੇ ਫਿਰ ਬੜਾ ਠੰਡਕ ਹੋ ਜਾਂਦੀ ਹੈ। ਤੇ ਚਲੋ ਕੋਈ ਗੱਲ ਨਹੀਂ, ਹੁਣ ਅਸੀਂ ਇੰਤਜ਼ਾਰ ਕਰਾਂਗੇ ਕਿ ਗਰਮੀ ਆਵੇ। ਤੇ ਜਿਹੜੇ ਗਰਮੀ 'ਚ ਪਰੇਸ਼ਾਨ ਨੇ ਉਹ ਕਹਿੰਦੇ ਪਏ ਨੇ ਯਾ ਅੱਲਾ ਸਰਦੀ ਆਵੇ। ਤੇ ਬਈ ਇਹ ਹਰ ਇੱਕ ਦੀ ਅਲੱਗ-ਅਲੱਗ ਚੋਇਸ ਹੈ। ਅੱਛਾ ਆਮਨਾ ਕਹਿ ਰਹੇ ਨੇ ਵਾਹ ਵੀ ਮਾਸ਼ਾਅੱਲਾ, ਅੱਲਾ ਪਰ ਖੈਰੀਅਤ ਨਾ ਪਹੁੰਚਾਵੇ ਉਹਨਾਂ ਨੂੰ। ਅੱਛਾ ਜਹਾਂਰਾ ਕਹਿ ਰਹੇ ਨੇ ਵੀ ਮੈਨੂੰ ਤਾਂ ਇੰਤਜ਼ਾਰ ਹੁੰਦਾ ਹੈ ਤੁਹਾਡੇ ਵਲੌਗ ਦਾ। ਤੇ ਬਹੁਤ ਸ਼ੁਕਰੀਆ ਜਹਾਂਰਾ, ਮੈਨੂੰ ਵੀ ਯਕੀਨ ਮੰਨੋ ਜਹਾਂਰਾ ਕਿ ਮੈਂ ਵੀ ਇਸੀ ਕੋਸ਼ਿਸ਼ ਵਿੱਚ ਹੀ ਹੁੰਦੀ ਹਾਂ। ਮੈਨੂੰ ਵੀ ਅੱਛਾ ਨਹੀਂ ਲੱਗਦਾ, ਮੇਰਾ ਵੀ ਦਿਲ ਲੱਗ ਗਿਆ ਤੁਹਾਡੇ ਨਾਲ। ਇਹਨੂੰ ਆਮਨਾ ਨੂੰ ਤਾਂ ਪਤਾ ਹੋਵੇ ਕਿ ਮੈਂ ਇੱਥੇ ਫਿਰ ਅਸੀਂ ਹੁੰਦੀ ਹਾਂ ਤੇ ਮੇਰਾ ਫਿਰ ਇਹ ਹੀ ਹੈ ਕਿ ਦਿਲ ਲਾ ਲੈਂਦੀ ਹਾਂ ਕਿ ਚਲੋ ਵਲੌਗ ਬਣਾ ਲਿਆ, ਤੁਹਾਡੇ ਨਾਲ ਗੱਲਾਂ ਕਰ ਲਈਆਂ, ਮੈਨੂੰ ਖੁਦ ਵੀ ਬੜਾ ਅੱਛਾ ਲੱਗਦਾ ਵੇ। ਲੇਕਿਨ ਅੱਜ ਮੈਂ ਦੱਸਿਆ ਜਿਵੇਂ ਤੁਹਾਨੂੰ ਕਿ ਬੱਚੇ ਆ ਰਹੇ ਨੇ ਤੇ ਅਸੀਂ ਫਿਰ ਉਹਨਾਂ ਦੀ ਤਿਆਰੀਆਂ ਵਿੱਚ ਰਹੀ ਮੈਂ ਸਾਰਾ ਦਿਨ ਤੇ ਮੈਨੂੰ ਟਾਈਮ ਨਹੀਂ ਮਿਲਿਆ। ਤੇ ਮੈਂ ਕਿਹਾ ਚਲੋ ਗੈਰ ਹਾਜ਼ਰੀ ਲੱਗ ਜਾਏਗੀ, ਸਾਰੇ ਪਰੇਸ਼ਾਨ ਹੋਣਗੇ। ਇਸ ਤੋਂ ਫਿਰ ਮੈਂ ਲਾਈਵ ਆ गई हूँ। भाभी आमना कह रही वाह 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 माशाल्लाह माशाल्लाह भी यूट्यूब फैमिली तो जी भी ज़्यादा हो रही है ताड़ी। तो अलहमदुलिल्लाह वाकई भी ਜਿਹੜੇ ਮੇਰੇ ਦੋਸਤ ਆ ਰਹੇ ਨੇ ਸਾਰੇ ਮੇਰੇ ਨਾਲ ਆਉਂਦੇ ਨੇ ਤੇ ਬੜਾ ਮੈਨੂੰ ਚੰਗਾ ਲੱਗਦਾ ਵੇ, ਬਹੁਤ ਹੀ ਅੱਛਾ ਲੱਗਦਾ ਵੇ ਮੈਨੂੰ ਕਿ ਮੈਨੂੰ ਵੀ ਉਹਨਾਂ ਦਾ ਇੰਤਜ਼ਾਰ ਹੁੰਦਾ ਹੈ।
क्योंकि अगर तुहानू कोई मुहब्बत दिंदा है तो तुसी उहनू फिर ज़ारे जवाबी तौर पर मुहब्बत ही दिंदे हो ना। तो आप बहुत थक गई हैं। हाँ वाकई आज मैं बड़ी थक गई हाँ। आज मेरा खासी थकावट हो गई है, लेकिन खुशी भी है ना। थकावट ऐसी हो रही है कि नाल खुशी भी है, तो वो खुशी ने मैंने डिगण नहीं पी देंदी कि वो मैं पैरां चल रही हाँ कि कहनी नहीं सुबह बच्चों ने पहुँच जाना वे। तो फिर मैंने बड़ी खुशी भी है। तो हवा का शोर शायद तुहानू डिस्टर्ब कर रहा होएगा, क्योंकि खासा जड़ा है ना हवा चल रही है। ग्रास कटिंग असी की सी, कितनी अच्छी इस साल ग्रास कटिंग भी घट हुई है, क्योंकि जिवें धुप्पां लगदियां ने ना तो फिर नाल कटिंग होंदी है। लेकिन अगर धुप्प नहीं लगती ग्रास इन्नी जल्दी वधदी नहीं है। बहरहाल है कि असी पिछले हफ्ते सारी कटिंग की सी, क्योंकि बिन जानी सी ना तो असी कटिंग की सी। ये जिहड़े फुल असी लाए हुए ने फिर धुप्प निकलदी है, इन्हां चों कोई बेचारे फुल निकल आते हैं। इस साल धुप्पां ही नहीं निकलियां, फुल कित्थों निकलने ने। वो बेचारे पौधे जिहड़े ने एवें टीटड़ू पीटड़ू खड़े ने। ते असी इन्हां नूं देख के खुश हो जाते हैं कि चलो असी कोई हरियाली लाई हुई है, कुछ किया होया वे। यह पौधा भी बड़ा जबरदस्त है, यह जड़ा वे ना यह भी बड़ा अच्छा वे। तो ये उत्ते भी फुल आते हैं, लेकिन हुण सीजन दे हुण आउणगे। हाले कलियां शलियां बड़ियां ने, तो इनू भी छोटे छोटे फुल लगे हुए ने। चलो भी एक कमाल भाई है साडे पड़ोसी ने, इन्हां दी गाड़ियां खड़ियां ने माशाअल्लाह, इन्हां दी गाड़ियां खड़ियां ने। तो असी की कहते हैं हुण मेरा ख्याल है ठंडक खासी हो गई है। मैं ऐसी चहलकदमियाँ कर रही हाँ, पता चले मैं लिम्बी जावां, लेकिन चलो मेरा मकसद हल हो गया। जहारा कह रहे ने अल्लाह पाक तुहाडियां खुशियां सलामत रखे। बहुत शुक्रिया जहारा तुहाडा, बहुत बहुत शुक्रिया कि मैं तुहानू तुसी कॉमेंट किया। मैं पहले कह चुकी हाँ ये, शायद तुसी सुनिया होवे कि तुसी क्या कि भी इस ते बॉम्बे का केक तुसी सानू खवाओगे। इन्नियां तुसी तारीफां कीतियां ने। मैं कहा कुछ ठीक है जी, असी कदी लाहौर आए ना तो इंशाअल्लाह फिर मैं तुहाडे लई बॉम्बे का केक लैके आवांगी जदों भी लाहौर आना होया। वैसे साडा लाहौर आना बहुत घट हुंदा वे। पंजाब असी जाने बहुत घट जाने, सिंध की हद तक जाने। कराची रहने असी, मेरे अबू का घर कराची है। उत्थे फिर जाके भाई को 2-4 दिन रहने, फिर अगे असी हैदराबाद चले जाने। उत्थे मेरी सिस्टर्स वगैरह ने, तो असी फिर उत्थों ही अपना टूर ज़्यादातर कंप्लीट करके ना तो आ जाने। तो अगर मेरा लाहौर आना होया तो फिर इंशाअल्लाह ज़रूर जी। केक तुहाडे नालों चंगा है कि केक की हैसियत है तुहाडे अगे, केक तुहानू इंशाअल्लाह खवावांगे, कोई ऐसी गल नहीं है। इंशाअल्लाह वो कहंदे ने इंशाअल्लाह। अच्छा नाहिद महमूद कह रहे हैं कि बाजी तुहाडा जिहड़ा व्लॉग जिहड़ा ना रोज़ाना शाम नू देखने तो आदत हो गई है। तो मैनचेस्टर तो मैं जड़ा ना तुहाडे नाल, मैनचेस्टर में भी सर्दी है। अच्छा मैनचेस्टर च भी सर्दी है, भई देखो सारी जगह इस तरह में कि नाहिद इत्थे भी आई हाल है कि मैनचेस्टर में भी सर्दी है। पूरे इस दफ़ा इस तरह ही यूके वैदर जड़ा वे खासा जड़ा वे ना चेंज होया वे कि पिछले साल की निस्बत इस नहीं सी, पर जड़ा धुप्प बदल रहा है। देखो पिंडा उड़दा किड्डा सोहना पिया लगदा वे। शाम होंदी है परिंदे डार बना लेंदे ने, फिर मैं इत्थों देखनी हाँ सारे इकट्ठे होके उधर चले जाते हैं। वो भी बड़ा प्यारा मंजर होंदा वे शाम नू। पर इत्थे शाम नू दसां मैं की तुहानू दसां, इत्थे चमगादड़ां आ जांदियां। मैनू फिर इस तो डर लगता, वरना मेरे कई दफ़ा दिल किया वे कि मैं ना तुहानू मैं शाम का मंजर भी निकल के दिखावां। सारे शहर दियां लाइटां जल रही होंदियां ने, इन्ना चंगा लगदा वे ना उस वेले। पर बई तोबा तोबा मैनू चमगादड़ को बड़ा डर लगता वे। वो उड़दी इस पासे जाती उस पासे जाती है, तो मैनू बहुत डर लगता सा। जिन्ना करने सा वो जड़े ना उड़ जाती सी, इस तरह मतलब घर में ही किते छुप जाती सी। और फिर असी बचपन छोटे होने सन तो अबू साडे कहते सन ए चिंबड़ जाती है ना फिर उतरती नहीं, मूँह ना चिंबड़ जाती है। तो मैनू बड़ा डर लगता वे चमगादड़ कोलों कि मैं कहनी हाँ कि भाई तोबा तोबा किते चिंबड़ ही ना जाए, फिर लाएगा कौन।
आमना पूछ रहे ने कि आंटी राफे और राफे की फैमिली कैसी है। बई वो भी ठीक ने, अल्हम्दुलिल्लाह ठीक ने, बिल्कुल खैरियत के नाल ने और सब इंतज़ार कर रहे ने कल आने वाले मेहमानों का। तो राफे तो बहुत ही ज़्यादा खुश है कि राफे दी हालांकि छुट्टियां नहीं हो रही स्कूल दियां, बस इस चीज़ तो बड़ा सैड हो रहा कि भी मैनू छुट्टियां जड़ियां ने की कहते ने यही ने तो यूसुफ होरी आ रहे हैं। लेकिन है वे कि ईद का करके फिर प्रोग्राम कट्ठे इससे ही बनाया कि असी ईद कट्ठे गुजारीए ना। तो इस तो फिर हुण उत्थे कतर विच छुट्टियां हो गई ने, ईद दे नाल ही फिर गर्मियां दियां छुट्टियां हो गई ने, इन्हां दियां लेट होणियां ने। लेकिन चलो जिन्ना टाइम मिलेगा बच्चियां नूं ते कट्ठे गुजारनगे इंशाअल्लाह, वीकेंड होया करेगा विच। लेकिन है वे कि राफे बहुत खुश है, उधर यूसुफ भी बड़ा खुश है। बस बच्चे इन्ने खुश ने ना एक दूसरे नूं मिलण वास्ते बेताब ने। ते असी भी इंशाअल्लाह सुबह उन्होंने 7:30 बजे शायद पहुँच जाना है, लैंड कर जाना वे। तो 9 बजे तक या 8:30 बजे तक घर आ जाएंगे तो बस फिर रौनक हो जाएगी घर। वो छोटी पिस्तौल जड़ी है माशाल्लाह माशाल्लाह, याहिया नूं असीं कहने छोटी पिस्तौल, ਉਹਦਾ ਨਾਂ ਪਾਇਆ छोटी पिस्तौल। ਉਹ छोटी पिस्तौल आके देखो ਹੁਣ ਕੀ ਰੱਦ ਅਮਲ ਦੇਗੀ ਕਿ ਉਹ ਕੀ ਕਰਦੀ ਹੈ, ਕਿਉਂਕਿ ਉਹਦੇ ਵਾਸਤੇ ਜ਼ਰਾ ਨਵਾਂ ਹੋਏਗਾ। ਬਹੁਤ ਛੋਟਾ ਸੀ ਨਾ ਜਦੋਂ ਚਲਾ ਗਿਆ ਸੀ, ਉਹਦੇ ਵਾਸਤੇ ਹਰ ਚੀਜ਼ ਨਵੀਂ ਹੋਏਗੀ। यूसुफ और मुस्तफा तो बड़े होए ने कि बई असी अपने रूम च आके सोना वे, असी की कहते ने। और मुस्तफा तो कहता है कि मैं एक यूट्यूबर बनूंगा बनना है और मैं तुहाडे व्लॉग बनाने ने, उन्होंने बड़ा शौक है। तो मुस्तफा तो जड़ा वे वो कहता कि मैं तुहाडे नाल आके व्लॉग भी बनाने ने। तो बस मैनू भी बड़ा इंतज़ार है बच्चियां दा। ਤੁਹਾਡੀ ਸਾਰਿਆਂ ਦਾ ਬਹੁਤ ਸ਼ੁਕਰੀਆ, ਨਾਹਿਦ ਦਾ ਵੀ ਬਹੁਤ ਸ਼ੁਕਰੀਆ ਕਿ ਉਹ ਵੀ ਸ਼ਾਮਿਲ ਹੋ ਗਏ। ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਆ ਗਏ ਹੋ। ਤੁਸੀਂ ਕਿਹਾ ਕਿ ਮੇਰੇ ਵਲੌਗ ਦਾ ਇੰਤਜ਼ਾਰ ਰਹਿੰਦਾ। ਅਗਰ ਕੋਈ ਥੋੜੀ ਜਿਹੀ ਤਾਰੀਫ ਕਰ ਦਿੰਦਾ ਨਾ ਤਾਂ ਯਕੀਨ ਮੰਨੋ ਕਿ ਦਿਲ ਖੁਸ਼ ਹੋ ਜਾਂਦਾ, ਕਿਉਂਕਿ ਤਾਰੀਫ ਐਸੀ ਚੀਜ਼ ਹੈ ਹਰ ਇੱਕ ਨੂੰ ਚੰਗੀ ਲੱਗਦੀ। ਕੌਣ ਹੈ ਜਿਹਨੂੰ ਚੰਗੀ ਨਹੀਂ ਲੱਗੇਗੀ। ਉਹ ਮੈਨੂੰ ਵੀ ਚੰਗੀ ਲੱਗਦੀ, ਤੁਹਾਨੂੰ ਵੀ ਚੰਗੀ ਲੱਗਦੀ ਹੈ। ਲੇਕਿਨ ਇਸ ਤਰ੍ਹਾਂ ਹੁੰਦਾ ਵੇ ਕਿ ਜਦੋਂ ਤੁਸੀਂ ਇੱਕ ਵੀਡੀਓ ਬਣਾਉਂਦੇ ਹੋ, ਫਿਰ ਉਹਨੂੰ ਮਿਹਨਤ ਕਰਦੇ ਹੋ, ਫਿਰ ਉਹਨੂੰ ਅਪਲੋਡ ਕਰਦੇ ਹੋ, ਫਿਰ ਉਹ ਕਰਦੇ ਹੋ ਤਾਂ ਫਿਰ ਦਿਲ ਕਰਦਾ ਹੈ ਕਿ ਤੁਹਾਡੇ ਨਾਲ ਕਿਸੇ ਨਾਲ ਰਾਬਤਾ ਬਣੇ, ਤਾਂ ਤੁਹਾਨੂੰ ਕੋਈ ਸਲਾਮ ਦੁਆ ਕਰੇ, ਤੁਹਾਡੇ ਵਿਹੜੇ 'ਚ ਆਵੇ, ਅਤੇ ਫਿਰ ਮੈਨੂੰ ਬੜਾ ਚੰਗਾ ਲੱਗਦਾ ਮੈਨੂੰ। ਅਤੇ ਇਸ ਤੋਂ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਏ ਮੇਰੇ ਵਿਹੜੇ ਵਿੱਚ। ਨਸੀਮਾ ਡਾਰ, अच्छा अच्छा नसीमा कहने भी बड़ा चंगा पे लगता तुहाडा लाइव तो बड़ा भी खूबसूरत। नसीमा तुसी कित्थे गायब हो गए सा, मैं बड़ा की कहते ने तुहानू मिस कर रही सा कि नसीमा कित्थे चले गए ने। नसीमा दे ते बड़े रेगुलर आंदे ने कॉमेंट, लेकिन तुसी शायद किते बिजी सो नसीमा। इस तो फिर की कहते ने मैनू तुहाडा इंतज़ार सी। बहुत शुक्रिया नसीमा, तुसी आए और तुसी की कहते ने आके शिरकत की मेरे यूट्यूब वेड़े विच आके तुसी बैठे हो तो बड़ा चंगा पिया लगदा वे। यूट्यूब वेड़े विच तुसी शिरकत की है। बहुत शुक्रिया नसीमा तुहाडा। मैनू बस यही होंदा कि जिहड़े मेरे साथी ने वो ठीक होण। ए देख लो मंजर, देखो नसीमा कितना खूबसूरत मंजर है, इन्ना प्यारा लगता मैनू। तो बस कहते ना अल्लाह ताला दा जेड़े अल्लाह ने कहा मैं जन्नत बड़ी सोहनी बनाई है, अल्लाह पाक ने दसिया वे कि जन्नत बड़ी सोहनी होनी है। तो वो फिर नज़ारे अल्लाह पाक ने नहीं सॉरी दी कोई गल नहीं। नसीमा कहने सॉरी नहीं, कोई ऐसी गल नहीं है नसीमा। मैनू पता वे कि इत्थे दी लाइफ बहुत बिजी है, बहुत बिजी है। मैनू खुद भी अंदाज़ा वे इस चीज़ का कि इत्थे बड़े बिजी होंदे ने लोग, और ऐसा कोई 100 मसाइल होंदे ने जिंदगी च, कोई ऐसा मसला नहीं है। तुसी आ गए हो, मैनू आई बड़ी खुशी हो गई है। आसमान दे उत्ते ओ देखो जहाज़ पिया जांदा वे पता नहीं कैमरा कैच कर रहा है कि नहीं, लेकिन आवाज़ तो तुहानू आ रही होएगी। बड़ा चंगा लगता है। वो बचपन के दिन याद आ गए जदों असीं जहाज़ दे के थल्लों एवं खाम खाई टाटा करते रहने सा जहाज़ नूं। असीं समझने सा कि सानू जहाज़ विचों अंदरों कोई देखदा पिया वे ते असीं टाटा करने सा, टाटा टाटा करने हुन्ने सा। वो बचपन के दिन याद आ गए कि जदों जहाज़ साढ़े वास्ते एक पता नहीं की चीज़ होंदी सी। देखो धुप्प जिहड़ी है ना अच्छी निकल आई है। थोड़ी देर पहले सूरज छुपिया होया सी, लेकिन हुण तुसीं देखो धुप्प विच नज़ारा देखो, हुण होर ज़्यादा अच्छा लगेगा क्योंकि धुप्प जिहड़ी है उहदे विच ग्रीनरी और सारी मंजर बड़ा ही प्यारा लगता है। जदों धुप्प निकलदी है ना, फिर खासकर जदों इत्थे बर्फबारी भी होंदी है उदों भी नज़ारा बड़ा प्यारा हुंदा है। लेकिन धुप्प विच देखो हर चीज़ तुहानूं निखरी निखरी लगदी।
नसीमा कह रहे बड़ा ब्यूटीफुल प्लेस है बई, वाकई नसीमा मैनू तो इन्ना अच्छा लगता कि अलहमदुलिल्लाह अलहमदुलिल्लाह अल्लाह पाक ने जो असी शुरू च आए ना, मैं तुहानू एक दिन पहले भी शायद दसिया सी, तुसीं सुनिया होवे कि नीचे भी इन्हां दी ही कलोनी है पूरी, जिहड़ा इन्हां दी घर ने जिहड़े इत्थे, ते असी नीचे घर देखिया सी इत्थे कॉर्नर ते एक, ते ਉਹ ਦੇਖਿਆ ਅਸੀਂ डिज़ाइन वास्ते किसी के घर आए सा देखिया, पर असी जो बुक कराने लगे कहते सारे घर बुक हो गए, इन्नी जल्दी इतने सारे घर बुक हो गए सन कि फिर सानू जड़ा ना घर नहीं मिलिया। फिर उन्होंने दसिया कि 2 घर असी उपर पहाड़ी ते बनाने ने इत्थे, ते असी फिर नक्शे च उन्होंने सानू दसिया सी कि 2 घर बननगे, ते असी फिर नीचों देखिया तो असी कहा हाए इन्ना उच्चा चढ़ांगे किस तरह, उपर जाया किस तरह, कहेंगे नहीं भी रोड वोड बना के तुहानू देवांगे, कोई मसला नहीं है। तो इस तरह फिर असी बुक करा दिता। जो बुक कराया सी असी फिर यही किया सी कि चलो ठीक है, हुण मजबूरी है कि नीचे सब घर बुक हो चुके ने, तो सानू हुण उपर ही बुक कराना है। लेकिन जो फिर साडा घर बन के तैयार होया तो यकीन मनो इन्ना चंगा सानू कि असी क्या, या अल्लाह तेरा शुक्र है कि तू सानू इन्नी अच्छी जगह घर दिता ना कि असी सारे पूरा नज़ारा करने हर चीज़ का, तो खूबसूरत मंजर, कोई पार्सल वाला साडे घर आवे, कोई मेहमान आवे, कोई गेस्ट, कोई सब तो पहले लोग कहते हैं तुहाडा व्यू बड़ा खूबसूरत है, तो उसकी तारीफ करते हैं, तो वाकई भी बड़ा ही चंगा वे, क्योंकि सब कुदरत के शाहकार ने, असी थोड़ी कुछ है बनाया वे। ए देखो जो आसमान नज़र पे आंदा वे, यह सब अल्लाह पाक का बनाया होया वे। ए जिहड़े फुल, मेरा ख्याल जड़ा नैट का मसला हो गया सी, शायद कुछ नैट प्रॉब्लम आ गई सी, बाहर मैं निकली हुई ना, तो इस तो फिर वो थोड़ी देर लिए बंद हो गया सी। तो लो बई देख लवो तुसी धुप विच भी नज़ारे धुप दे, करा मैं नज़ारा जद ओदी तस्वीर दा, पैंदा ए भुलेखा मैनू सोहनी सस्सी हीर दा, करा मैं नज़ारा जद ओदी तस्वीर दा। ओ ओए होए होए सदके थीवा बई, अज खुशियां दे नाल मैनू चढ़ गए ने हाल अज खुशियां दे नाल मैनू चढ़ गए ने हाल। तो बई नदिया जी आ गए ने मेरे विहड़े विच, ते मैनू बड़ा ही चंगा लगदा वे। इन्हां दा नां ते मैं हमेशा ही गलत लै लैंदी हाँ, और की कहंदे ने मैं इन्हां नूं एक दफ़ा दस्सिया भी सी कि मेरे हसबैंड और मेरे विच बड़ी बहस हुंदी है, वो कहंदे ने नदिया, तो मैं नदिया कह दिंदी हाँ, तो फिर साडा तकरार चलदी है। पर एवं कि चलो जो भी मैं कहनी हाँ, पर मैनू इन्हां नाल बड़ा प्यार है। तो तुसीं आए हो जी, बहुत शुक्रिया। देख लो ब्यूटीफुल, वाकई यह नज़ारा तो कुदरत का नज़ारा जोड़ा वे ना, ये नालों चंगा नज़ारा कोई नहीं जे। यह देख लवो इन्ना सोहना लगता है कि मैनू, और अज इतफाक ना धुप बदल रहे ने सारा दिन, पर हुण जोड़ा वे हुण सिर्फ आ गई है धुप, तो थोड़ी देर पहले बदल सन, जो मैं निकली हाँ तो बड़ा ही प्यारा लगता है। मैं थोड़ा जहा पिछे चली जानी हाँ क्योंकि मैं ज़्यादा अगे जानी हाँ ना, तो फिर मेरा नैट ख़त्म हो जाता वे। हाँ, आमना कह रहे हैं कि अगर नसीमा डार असल में देखण ना इत्थे आके, तो उन्होंने होर सोहना लगेगा कि ये देखण च इन्ना प्यारा लगता वे, तो वाकई बहुत अच्छा वे कि मंजर तो बहुत ही प्यारा लगता वे। तो मैं अक्सर कहनी हाँ इत्थे नज़दीक ही है साढ़े ब्लैक पूल, उत्थे लोग जाते हैं गरूब आफ्ताब देखने वास्ते, समंदर का किनारा वे, और बड़ा लोग जाते हैं शौक के नाल। शायद मैं किसी दिन जावांगी, बच्चे आ रहे हैं, शायद साडा प्लान बने असी जाइए, मैं तुहानू दिखावांगी। लेकिन एवे कि साडे घर जिहड़ा ए एरिया है ना, ए देखो इत्थे सूरज इस पासे वे, और इत्थे इस पौदियां दे पिछे जाके गरूब होना वे शाम नूं, तो इन्ना प्यारा मंजर हुंदा, इन्ने सोहने रंग हुंदे ने ना कि बस दिल खुश हो जाता वे। तो असी तो रोज़ ही गरूब आफ्ताब देखने हैं। अगर धुप होंदी है फिर बड़े सोहने कलर आते हैं, अगर बादल ने फिर इन्ने कलर नज़र नहीं आते, लेकिन अगर धुप होवे बड़े सोहने कलर नज़र आते हैं। तो नदिया जी तुसी कैसे हो, तुसी ठीक हो? तुसी हार्ट भेजे ने, बीप बीप माई हार्ट, और लव भेज दिता, हार्ट भेज दिते ने मैनू, तो बहुत शुक्रिया नदिया जी। ना जो मैं गई इस्लामाबाद तो मुलाकात हुई, तो बड़े साड़ी अच्छी मुलाकात रही, असी सारे फ्रेंड मिले, और मैनू खतीजा का भी उस दिन मैसेज आया सी, नदिया जी उन्होंने लिखा कि मैं जा रही हाँ हज ते, और उन्होंने फिर मेरी खैरियत पूछी, तो मैं उन्होंने मुबारकबाद दी, तो वो हज ते गए ने, अल्लाह पाक उन्होंने खैरियत ना लैके जान, खैरियत आन। नदिया मैं तुहानू दस्सां कि शबनम हुसनैन और बीपर
ਔਰ ਕੀ ਕਹਿੰਦੇ ਨੇ ਸਾਰਾ 3-4 ਜਿਹੜੇ ਦੂਸਰੇ ਤੁਹਾਡੇ ਔਰ ਖਤੀਜਾ ਤੋਂ ਇਲਾਵਾ ਜਿਹੜੇ ਦੋਸਤ ਹਨ ਉਹਨਾਂ ਦਾ ਨੰਬਰ ਜਿਹੜਾ ਵੇ ਮੇਰੇ ਦੂਸਰੇ ਫ਼ੋਨ ਵਿੱਚ ਸੀ WhatsApp। ਉਹ ਮੇਰਾ WhatsApp ਪਿਛਲੇ ਦਿਨਾਂ 'ਚ ਬੰਦ ਹੋ ਗਿਆ ਉਸ ਫ਼ੋਨ ਦਾ, ਪਤਾ ਨਹੀਂ ਕੁਛ ਕੋਈ ਕਹਿੰਦਾ हैक हो गया वे, कोई कहता जी वैसे हो गया, कुछ समझ नहीं लगी। लेकिन वो सारे नंबर सारा पूरा मेरा WhatsApp पे उड़ गया। तो इस तो मेरे को उन्होंने नंबर नहीं सन। खतीजा का फिर फ़ोन आया कि बीपर और असी परेशान हो रहे हैं तुहाडे वास्ते, ਤੁਸੀਂ ਆਪਣੀ ਖੈਰੀਅਤ ਦੱਸੋ। ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਤੇ ਬਹੁਤ ਸਾਰੇ ਸ਼ਮਾ ਦਾ ਵੀ ਮੈਸੇਜ ਆਇਆ, ਹੋਰ ਵੀ ਮੈਨੂੰ ਕਾਫੀ ਮੈਸੇਜ ਆਉਂਦੇ ਨੇ ਉੱਥੋਂ ਟਵਿੱਟਰ ਤੋਂ, ਕਹਿੰਦੇ ਨੇ ਤੁਸੀਂ ਕਿੱਥੇ ਗਾਇਬ ਹੋ ਗਏ ਹੋ, ਤੁਸੀਂ ਕਦੀ ਆਉਂਦੇ ਨਹੀਂ, ਕਦੀ ਤੁਸੀਂ ਆ ਕੇ ਸਲਾਮ ਦੁਆ ਤੇ ਕਰ ਜਾਵੋ ਨਾ, ਤੁਸੀਂ ਆਪਣੀ ਖੈਰੀਅਤ ਦੱਸ ਦਿਆ ਕਰੋ। ਮੈਂ ਕਿਹਾ ਅੱਛਾ ਚਲੋ ਮੈਂ ਆਵਾਂਗੀ ਕਿਸੇ ਦਿਨ, ਲੇਕਿਨ ਹਾਲੇ ਮੈਂ ਆਈ ਤੇ ਨਹੀਂ ਹਾਂ। ਲੇਕਿਨ ਬਹੁਤ ਸ਼ੁਕਰੀਆ ਨਦੀਆ ਜੀ, ਮੈਨੂੰ ਬਹੁਤ ਅੱਛਾ ਲੱਗਿਆ। हाँ कह रहे ने मैं यूट्यूब सर्च कर रही सा तो आप लाइव नज़र आ गई। बहुत शुक्रिया जी तुहाडे सारियां दी मुहब्बतां दा कि हाँ सालार भी मैनू खतीजा ने दसिया कि सालार भी तुहानू याद कर रहा सी और उन्हें कहा तो बई मैं बहुत बहुत शुक्रिया जो मैनू याद कर रहा। मैं इंशाअल्लाह किसी दिन आवांगी, फिर मैं थोड़ा जिहा ना सलाम दुआ करांगी। इन्ना प्यार ना जो सारे कह रहे होण फिर चंगा नहीं लगता कि तुसीं किसी दे प्यार नू नज़रअंदाज करो। ऐसा मेरा कोई नखरा नहीं है, लेकिन वैसे ही बस मैं वो कर दिता सी कि मैं नहीं आ रही सा, लेकिन मैं इंशाअल्लाह किसी दिन आवांगी। सलाम दुआ तो करनी चाहिए है बई, अपने साथियों नाल, अपने दोस्तां नाल, अपने उन्हां दे नाल सलाम दुआ तो ज़रूर करनी चाहिए। हाँ नदिया कहने भी ज़रूर आइयो तुसी, सानू थोड़ा इंतज़ार रहेगा। आमना कह रहे हैं कि ओके आंटी जी फिर मिलांगे इंशाअल्लाह। बस ठीक है आमना, तुसी जाओ बच्चियां नू देखो, बच्चियां नू मेरे वालों प्यार करियो, बच्चियां नू दोनों नू। इंशाअल्लाह फिर असी किसी दिन आसना आवे तो असी फिर किसी दिन तुहाडे वाल चक्कर लावांगे, आमना दी हाथ दी चंगी चंगी चाह पीवांगे तो खूब गपशप करांगे इंशाअल्लाह। फिर असी कोई प्लान करांगे, बच्चे पहले आन, थोड़ा जिहा अपनी थकावट उतारन, फिर इंशाअल्लाह असी करांगे एक दूसरे दे नाल कुछ पार्टी शार्टी करांगे। अभी तो पार्टी शुरू हुई है तो पार्टी फिर असी करांगे इंशाअल्लाह। तो असी करांगे तो बाकी मेरे ट्विटर दे सारे नदिया जी सारे जेह्ड़े मिलन तुहानू जानदे हो, जिन्हां नू तुसी सारियां नू मेरा सलाम कह दिओ कि वो एक ड्रामा आंदा सी ना वो दुर्दाना भट्ट कहते मेरा सलाम कह दीजिएगा, मेरा सलाम कह दीजिएगा। तो हर एक नू महबूब साहब मेरा सलाम कह दीजिएगा। तो तुसी भी इस तरह मेरा भी सारियां नू सलाम कह दिओ तुसी सारियां नू मेरा सलाम कह दिओ कि भी मैं बिल्कुल ठीक ठाक हाँ, तो सारियां नू मेरा सलाम कह दिओ। तो बहुत शुक्रिया तुहाडी मुहब्बतां दा, यकीन मन्नो नदिया जी भी हस्से ने, क्या तो भाई क्या हो सही याद आया ड्रामा, मैनू बिल्कुल टाइमिंग के हिसाब नाल याद आ गया वे कि वो दुर्दाना भट्ट कहते हर गल मेरा सलाम कह दीजिएगा। तो मैनू भुलदा नहीं है। तो वो पुराने ज़माने के जोड़े ड्रामे असी देखने सन नदिया जी, वो किन्ने प्यारे ड्रामे सन, इन्ने अच्छे ड्रामे कि उहदे विच कहानी हुंदी सी पर ग्लैमर और यह चीज़ां नहीं हुंदियां सन। हुण तुसी ड्रामा देखण नूं दिल ही नहीं करदा कि तुसी ड्रामा देखो, कि हुण बस बेगमात दिखाईयां जांदियां ने और बस इस तरह ही जड़ा कि कहंदे ने बस वो शहाना लाइफ स्टाइल और यह चीज़ां दिखाईयां जांदियां ने, हकीकत दा ताल्लुक ही नहीं रहा ड्रामे नाल। इन्ना हुण देखो धुप्प फिर चली गई है, तो इस तरह दिखाया जाता वे कि बस ग्लैमर हर चीज़ विच, महंगे महंगे मलबूसात, महंगे महंगे कपड़े और इस तरह दी चीज़ां। तो फिर हुण ड्रामे च वो मज़ा नहीं रहा जदों एक हकीकी कहानी हुंदी सी और वो मंजर उस तरह का कीता सी। अजकल गरीब एक घराना दिखाया जाता है, पर वो कुड़ी दे तुसी देखो वाल भी बने हुंदे ने, डाए हुए हुंदे ने, स्ट्रेटनर फिरिया हुंदा वे, तो वो ऐसा लग मैच ही नहीं कर रहा होंदा। वो अल्लाह दे बंदे हो, तुसी खुदा दा वास्ता अल्लाह नू मन्नो कि तुसी कहानी अगर कोई राइटर ने तुहानू लिख के दिती हो, हकीकत दा रंग ते भरो ना तुसी, कि वो बिल्कुल हकीकी लगता ही नहीं है। कि इन्नी पिछले दिनों मैं बहुत घट ड्रामा हुण देखनी हाँ। मैं कभी आसरा के नाल बैठा उन्हें लाया होवे तो फिर मैं एक अद सीन देख लैनी हाँ, फिर मैनू उलझन होंदी है। मैं कहनी हाँ सीन मैच ही नहीं कर रहा चीज़ इस उहदे नाल, किस तरह बंदा देखे कि वो लड़की है इन्नी गरीब दिखाई है, जॉब तलाश कर रही है और वो बिल्कुल घर का हाल बुरा वे, पर उस बच्ची ने जो ड्रैसिंग की है और जोड़े वो कपड़े ने वो इन्ने महंगे महंगे उन्हें कपड़े पाए ने, वो बाल बने हुए ने बिल्कुल अपडेट। तो इसका किस तरह वो फिर अच्छा लगेगा।
ਉਹ ਡਰਾਮਾ ਉਸ ਜ਼ਮਾਨੇ 'ਚ ਹੁੰਦਾ ਸੀ ਜਦੋਂ PTV ਦਾ ਡਰਾਮਾ ਚੱਲਦਾ ਸੀ ਤੇ ਲੋਕ ਸੜਕਾਂ ਸੁਨਸਾਨ ਹੋ ਜਾਂਦੀਆਂ ਸਨ ਕਿ ਬਈ ਡਰਾਮਾ ਆਉਣਾ ਵੇ। ਤੇ ਇਸ ਤਰ੍ਹਾਂ ਸਾਡੇ ਘਰ ਹੁੰਦੀ ਸੀ ਇੱਕ ਵੱਡੀ ਸਾਰੀ ਜਿਹੜੀ ਹੈ ਨਾ ਦਰੀ ਮੇਰੀ ਅੰਮੀ ਵਿਛਾ ਦਿੰਦੇ ਸਨ। ਉਹ ਅੰਨੋ ਮਕਾਣਾ ਰਾਜਾ ਵਾਲਾ ਹਿਸਾਬ ਸੀ ਸਾਡਾ। ਇੱਕ ਮਤਲਬ ਸਾਡੇ ਘਰ ਵਿੱਚ ਹੀ ਪੂਰੇ ਮਹੱਲੇ 'ਚ ਜਿਹੜੀ ਗਲੀਆਂ ਸਨ ਆਮਨੇ ਸਾਹਮਣੇ ਦੀਆਂ ਦੋ, ਉਹ ਸਾਡੇ ਘਰ ਹੀ TV ਸੀ ਇਤਫਾਕ ਨਾਲ। ਲੇਕਿਨ ਉਦੋਂ ਦਿਲ ਲੋਕਾਂ ਦੇ ਬੜੇ ਵਸੀ ਹੁੰਦੇ ਸਨ। ਲੋਕ ਕਹਿੰਦੇ ਸਨ ਕਿ ਚਲੋ ਬਈ ਸਾਰੇ ਆਓ ਦੇਖੋ। ਅਤੇ ਉਹ ਵੱਡੀ ਸਾਰੀ ਮੇਰੀ ਅੰਮੀ ਨੇ ਨਾ ਇੱਕ ਦਰੀ ਸੀ ਲਈ ਹੋਈ ਸੀ, ਬਣਾਈ ਹੋਈ ਸੀ। ਉਹ ਫਿਰ ਉਹ ਆਟੇ ਦੀਆਂ ਬੋਰੀਆਂ ਨਹੀਂ ਆਉਂਦੀਆਂ ਸਨ ਜਿਹੜੀਆਂ ਪਹਿਲੇ ਕੱਪੜੇ ਵਾਲੀਆਂ, ਉਹਨਾਂ ਨੂੰ ਜੋੜ ਜੋੜ ਕੇ ਔਰਤਾਂ ਫਿਰ ਬਣਾ ਲੈਂਦੀਆਂ ਸਨ ਦਰੀ। ਉਹ ਆਟੇ ਦੀ ਬੋਰੀ ਖਾਲੀ ਹੋਈ ਜਾਣੀ ਅਤੇ ਉਹਨਾਂ ਨੂੰ ਜੋੜਦੇ ਜਾਣਾ ਅਤੇ ਵੱਡੀ ਸਾਰੀ ਇੱਕ ਦਰੀ ਬਣ ਜਾਂਦੀ ਹੁੰਦੀ ਸੀ। ਉਹ ਵੱਡੀ ਦਰੀ ਸ਼ਾਮ ਹੋਣਾ ਅਤੇ ਅਸੀਂ ਵਿਛਾ ਦੇਣੀ ਅਤੇ ਉਹਦੇ ਵਿੱਚ ਫਿਰ ਸਾਰਿਆਂ ਨੇ ਆ ਕੇ ਮੁਹੱਲੇਦਾਰਾਂ ਨੇ ਬੈਠ ਜਾਣਾ। ਅਤੇ ਉਹ ਫਿਰ PTV ਦਾ ਇੱਕ ਆਉਂਦਾ ਹੁੰਦਾ ਸੀ, ਟੜਿੰਗ 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 ਸਾਊਂਡ ਆਉਂਦਾ ਹੁੰਦਾ ਸੀ। ਉਹ ਸੁਣਨਾ, ਫਿਰ ਅਨਾਊਂਸਰ ਨੇ ਆ ਕੇ ਦੱਸਣਾ ਕਿ ਇਹ ਤੁਸੀਂ ਅੱਜ ਪ੍ਰੋਗਰਾਮ ਦੇਖੋਗੇ। ਫਿਰ ਉਸ ਤੋਂ ਬਾਅਦ ਡਰਾਮੇ ਦਾ ਇੰਨਾ ਇੰਤਜ਼ਾਰ ਹੁੰਦਾ ਸੀ। ਜਦੋਂ ਡਰਾਮਾ ਹੁੰਦਾ ਸੀ ਸਾਡਾ ਘਰ ਹਾਊਸਫੁੱਲ ਨੁਮਾਇਸ਼ ਦਾ ਮੰਜ਼ਰ ਪੇਸ਼ ਕਰ ਰਿਹਾ ਹੁੰਦਾ ਸੀ ਕਿ ਇਸ ਤਰ੍ਹਾਂ ਬੱਚੇ ਵੱਡੇ ਸਾਰੇ ਐਸਾ ਬੈਠੇ ਹੁੰਦੇ ਸਨ ਨਾ ਕਿ ਬਸ ਡਰਾਮਾ ਦੇਖ ਲਈਏ। ਚੋਂ ਵੀ ਕੋਈ ਨਹੀਂ ਕਰਦਾ ਸੀ ਕਿ ਖਾਮੋਸ਼ੀ ਦੇ ਨਾਲ ਡਰਾਮਾ ਦੇਖਿਆ ਜਾਂਦਾ ਸੀ। ਉਹ ਜਿਹੜਾ ਬੜੇ ਅੱਛੇ ਉਸ ਡਰਾਮੇ ਉਸ ਜ਼ਮਾਨੇ 'ਚ ਆਏ ਔਰ ਇੰਨੇ ਜ਼ਿਆਦਾ ਅੱਛੇ ਡਰਾਮੇ ਸਨ ਕਿ ਮੈਂ ਕਿਹੜੇ ਕਿਹੜੇ ਦਾ ਨਾਂ ਤੁਹਾਨੂੰ ਦੱਸਾਂ ਕਿ ਬਹੁਤ ਵਾਰਿਸ ਡਰਾਮਾ ਔਰ ਸ਼ਮਾ ਆਉਂਦਾ ਸੀ, ਅਨਕਹੀ, ਅੰਕਲ ਉਰਫੀ ਔਰ ਬਹੁਤ ਜ਼ਿਆਦਾ ਅੱਛੇ ਅੱਛੇ ਡਰਾਮੇ ਆਉਂਦੇ ਸਨ। ਇੱਕ ਆਉਂਦਾ ਸੀ ਜੇਦੀ ਦਾ ਡਰਾਮਾ, ਉਹ ਵੀ ਬਸ ਬੱਚੇ ਬੜੇ ਸਭ ਸ਼ੌਕ ਨਾਲ ਦੇਖਦੇ ਸਨ। ਇੰਨਾ ਅੱਛਾ ਲੱਗਦਾ ਸੀ ਉਸ ਵੇਲੇ ਡਰਾਮਾ ਦੇਖਣਾ ਕਿ ਬਿਲਕੁਲ ਤੁਸੀਂ ਇਸ ਤਰ੍ਹਾਂ ਹੋ ਜਾਂਦਾ ਸੀ ਕਿ ਕੋਈ ਬਾਹਰ ਤੁਹਾਨੂੰ ਰੋਡ 'ਤੇ ਕੋਈ ਨਜ਼ਰ ਨਹੀਂ ਆਉਂਦਾ ਸੀ। ਇੰਡੀਆ ਵਿੱਚ ਵੀ ਸਾਡੇ ਡਰਾਮਿਆਂ ਦੀ ਧੁੰਮ ਮਚ ਗਈ ਸੀ ਉਹਨਾਂ ਦਿਨਾਂ 'ਚ ਕਿ ਬਈ ਪਾਕਿਸਤਾਨੀ ਡਰਾਮਾ ਕਿ ਇੰਡੀਆ ਦੀ ਫਿਲਮ ਨੂੰ ਵੀ ਪਿੱਛੇ ਛੱਡ ਗਿਆ ਸੀ। ਲੇਕਿਨ ਹੁਣ ਜਿਹੜਾ ਐਸਾ ਹੋ ਗਿਆ ਵੇ ਕਿ ਹੁਣ ਡਰਾਮਾ ਜਿਹੜਾ ਵੇ ਉਸ ਤਰ੍ਹਾਂ ਨਹੀਂ ਰਿਹਾ। ਹੁਣ ਡਰਾਮਾ ਬਣਾਉਣ ਵਾਲੇ ਡਰਾਮੇਬਾਜ਼ ਹੋ ਗਏ ਨੇ ਅਤੇ ਉਹ ਸਹੀ ਡਰਾਮੇ ਨਹੀਂ ਬਣਾ ਰਹੇ ਅਤੇ ਇਸ ਤੋਂ ਫਿਰ ਦੇਖਣ ਨੂੰ ਵੀ ਦਿਲ ਨਹੀਂ ਕਰਦਾ। ਦੇਖਦੇ ਨੇ, ਬਹੁਤ ਸਾਰੇ ਲੋਕ ਦੇਖਦੇ ਨੇ, ਐਸੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਲੋਕ ਦੇਖਦੇ ਨੇ ਜਿਹਨਾਂ ਨੂੰ ਅੱਛਾ ਲੱਗਦਾ ਉਹ ਦੇਖਦੇ ਨੇ। ਲੇਕਿਨ ਕਿਉਂਕਿ ਅਸੀਂ ਉਹ ਪਿਛਲੇ ਦੌਰ ਦੇ ਡਰਾਮੇ ਦੇਖੇ ਹੋਏ ਨੇ ਜੋ ਡਰਾਮਾ ਵਾਕਈ ਇੱਕ ਸਟੋਰੀ ਲੈ ਕੇ ਚੱਲਦਾ ਸੀ। ਸੋਨਾ ਚਾਂਦੀ ਤੁਸੀਂ ਦੇਖੋ ਉਹਦੇ ਵਿੱਚ ਕੋਈ ਗਲੈਮਰ ਨਹੀਂ ਸੀ, ਕੁਛ ਨਹੀਂ ਸੀ। ਇੱਕ ਮੀਆਂ ਬੀਬੀ ਦੀ ਸਟੋਰੀ ਹੁੰਦੀ ਸੀ ਔਰ ਉਹ ਦੂਸਰਿਆਂ ਦੇ ਘਰਾਂ 'ਚ ਕੰਮ ਕਰਦੇ ਸਨ। ਲੇਕਿਨ ਕਿੰਨਾ ਜ਼ਬਰਦਸਤ ਉਹ ਡਰਾਮਾ ਮਸ਼ਹੂਰ ਹੋਇਆ ਸੀ। ਅਤੇ ਇਸ ਤਰ੍ਹਾਂ ਜਿਹੜਾ ਨਾ ਬਹੁਤ ਅੱਛੇ ਅੱਛੇ ਡਰਾਮੇ ਆਏ ਅਤੇ ਹੁਣ ਡਰਾਮੇ ਦਾ ਉਹ ਮਿਆਰ ਨਹੀਂ ਰਿਹਾ। ਅਤੇ ਬਈ ਬਹੁਤ ਬਹੁਤ ਸ਼ੁਕਰੀਆ ਨਦੀਆ ਜੀ, ਮੈਨੂੰ ਯਕੀਨ ਮੰਨੋ ਤੁਹਾਡੇ ਸਾਰਿਆਂ ਦੀ ਆਉਣ ਦੀ ਬੜੀ ਖੁਸ਼ੀ ਹੋਈ। ਲੇਕਿਨ ਦੂਸਰੇ ਤੇ ਜਿਹੜੇ ਆਉਂਦੇ ਨੇ ਮੇਰੇ ਜਿਵੇਂ ਦੇਖਦੇ ਨੇ ਨਾ ਜਿਹੜੇ ਨਸੀਮਾ ਡਾਰ ਆਏ, ਆਮਨਾ ਬਹਾਦੁਰ ਆਏ, ਫਿਰ ਉਹ ਸ਼ਾਹਜਹਾਂ ਉਹ ਆਏ। ਦੇਖੋ ਮੈਂ ਸ਼ਾਹਜਹਾਂ ਉਹਨਾਂ ਦਾ ਨਾਮ ਜਹਾਂ ਰਾਨੂੰ ਮੈਂ ਸ਼ਾਹਜਹਾਂ ਹੀ ਕਹਿ ਜਾਂਦੀ ਹਾਂ ਹਰ ਵੇਲੇ। ਅਤੇ ਇਸ ਤਰ੍ਹਾਂ ਉਹ ਆਏ। ਲੇਕਿਨ ਤੁਸੀਂ ਆਏ ਨਾ ਅਤੇ ਮੈਨੂੰ ਬੜੀ ਖੁਸ਼ੀ ਹੋਈ, ਬਹੁਤ ਹੀ ਚੰਗਾ ਲੱਗਿਆ, ਮੈਨੂੰ ਬਹੁਤ ਹੀ ਅੱਛਾ ਲੱਗਿਆ। ਅਤੇ ਬਈ ਹੁਣ ਸ਼ਾਮਾਂ ਪੈ ਗਈਆਂ, ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਸ਼ਾਮਾਂ ਪੈ ਗਈਆਂ, ਉਹ ਸ਼ਾਮਾਂ ਪੈ ਗਈਆਂ, ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਸ਼ਾਮਾਂ ਪੈ ਗਈਆਂ। ਅਤੇ ਸ਼ਾਮਾਂ ਪੈ ਗਈਆਂ ਨੇ ਅਤੇ ਹੁਣ ਜਿਹੜਾ ਵੇ ਹੁਣ ਮੇਰਾ ਖਿਆਲ ਹੈ ਮੈਨੂੰ ਇਜਾਜ਼ਤ ਲੈਣੀ ਚਾਹੀਦੀ। ਲੇਕਿਨ ਮੇਰਾ ਤਜਰਬਾ ਬੜਾ ਅੱਛਾ ਰਿਹਾ ਵੇ। ਮੈਨੂੰ ਉਮੀਦ ਨਹੀਂ ਸੀ, ਮੈਂ ਕਿਹਾ ਬਸ ਇਕੱਲੀ ਐਵੇਂ ਮੈਂ ਬੋਲਦੀ ਰਹਾਂਗੀ ਕਰਦੀ ਰਹਾਂਗੀ ਅਤੇ ਬਸ ਥੋੜ੍ਹਾ ਜਿਹਾ ਮੈਂ ਦਿਖਾ ਦੇਣੀ ਹਾਂ ਆਪਣੀ ਗੈਰ ਹਾਜ਼ਰੀ। ਅੱਜ ਮੈਂ ਨਾ ਲੱਗ ਜਾਵੇ ਤਾਂ ਚਲੋ ਮੈਂ ਦੋਸਤਾਂ ਨੂੰ ਮੈਂ ਦੱਸ ਦੇਵਾਂ ਇਸ ਤਰ੍ਹਾਂ ਕਿ ਮੈਂ ਅੱਜ ਨਹੀਂ ਵਲੌਗ ਬਣਾ ਸਕੀ। ਲੇਕਿਨ ਐਵੇਂ ਕਿ ਤੁਸੀਂ ਤਾਂ ਆ ਗਏ ਸਾਰੇ ਔਰ ਤੁਸੀਂ ਸ਼ਿਰਕਤ ਕੀਤੀ ਮੇਰੇ ਵਿਹੜੇ 'ਚ, YouTube ਵਿਹੜੇ ਵਿੱਚ ਆ ਗਏ। ਮੈਂ ਕਹਿੰਦੀ ਮੇਰਾ YouTube ਵਿਹੜਾ ਵੇ। ਸਾਦਾ ਵਿਹੜਾ ਵੀ ਹੁੰਦਾ ਸੀ ਨਾ ਜਦੋਂ ਬਚਪਨ 'ਚ ਲੋਕ ਵਿਹੜਿਆਂ 'ਚ ਆ ਕੇ ਬੈਠ ਜਾਂਦੇ ਹੁੰਦੇ ਸਨ, ਗੱਲਾਂ ਕਰਨੀਆਂ ਸਾਰਿਆਂ ਨੇ, ਮੰਜੀਆਂ 'ਤੇ ਬਹਿਣਾ। ਅਤੇ ਜਿੰਨੇ ਲੋਕ ਆਉਂਦੇ ਜਾਂਦੇ ਸਨ ਮੰਜੀਆਂ ਹੋਰ ਖਿੱਚ ਲਈਆਂ ਜਾਂਦੀਆਂ ਸਨ ਕਿ ਬਈ ਇੱਕ ਮੰਜੀ ਹੋਰ ਖਿੱਚ ਲਿਆਓ ਇੱਧਰ, ਅਤੇ ਮੰਜੀ ਹੋਰ ਖਿੱਚ ਲਈ ਜਾਂਦੀ ਸੀ ਅਤੇ ਸਾਰੇ ਬਹਿ ਕੇ ਫਿਰ ਉੱਥੇ ਗੱਲਾਂ ਕਰਦੇ ਹੁੰਦੇ ਸਨ। ਸਾਰੇ ਜਿਹੜੇ ਨੇ ਉਹ ਕੀ ਕਹਿੰਦੇ ਨੇ ਇੱਕ ਦੂਸਰੇ ਨਾਲ ਵਕਤ ਗੁਜ਼ਾਰਨਾ ਅਤੇ ਸਾਰਿਆਂ ਨੇ ਕਰਨਾ। ਅਤੇ ਕਿੰਨਾ ਅੱਛਾ ਉਹ ਟਾਈਮ ਸੀ ਕਿ ਜਦੋਂ ਲੋਕ ਇੱਕ ਦੂਸਰੇ ਦੇ ਨਾਲ ਜੁੜ ਕੇ ਰਹਿੰਦੇ ਸਨ।
ਠੀਕ ਹੈ ਨਦੀਆ ਜੀ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਖੁਦਾ ਹਾਫਿਜ਼ ਕਹਿ ਰਹੇ ਹੋ ਤਾਂ ਮੈਂ ਵੀ ਹੁਣ ਖੁਦਾ ਹਾਫਿਜ਼ ਕਹਿੰਦੀ ਹਾਂ। ਫਿਰ ਇਨਸ਼ਾਅੱਲਾ ਅਸੀਂ ਮਿਲਾਂਗੇ, ਗੱਲ ਕਰਾਂਗੇ। ਇਸ ਤਰ੍ਹਾਂ ਹੀ ਤੁਸੀਂ ਮੇਰੇ ਵਿਹੜੇ 'ਚ ਆਉਂਦੇ ਰਹੀਓ ਅਤੇ ਮੇਰਾ ਕੀ ਕਹਿੰਦੇ ਨੇ, ਅਸੀਂ ਗੱਪਸ਼ਪ ਕਰਦੇ ਰਹਾਂਗੇ। ਮੇਰਾ ਯਕੀਨ ਮੰਨੋ ਕੈਮਰਾ ਬੰਦ ਕਰਨ ਨੂੰ ਦਿਲ ਨਹੀਂ ਪਿਆ ਕਰਦਾ, ਇੰਨਾ ਸੋਹਣਾ ਸਮਾਨ ਪਿਆ ਲੱਗਦਾ ਵੇ। ਪਰ ਐਵੇਂ ਕਿ ਫਿਰ ਇਨਸ਼ਾਅੱਲਾ ਮਿਲਾਂਗੇ। ਅਤੇ ਮੇਰੇ ਵੱਲੋਂ ਵੀ ਅੱਲਾ ਹਾਫਿਜ਼ ਅਤੇ ਸਾਰਿਆਂ ਨੂੰ ਰੱਬ ਰਾਖਾ ਮੈਂ ਕਹਿੰਦੀ ਹਾਂ। ਹਾਂ, ਉਹ ਕਹਿ ਰਹੇ ਨੇ, ਜਹਾਂਰਾ ਕਹਿ ਰਹੇ ਨੇ ਵੀ ਆਪਣੀ ਕੇਅਰ ਕਰੋ ਤੁਸੀਂ। ਹੁਣ ਬਹੁਤ ਠੰਡ ਕਿਤੇ ਤੁਹਾਨੂੰ ਨਾ ਲੱਗ ਜਾਏ, ਤੁਸੀਂ ਕਿਤੇ ਲਿੰਬੇ ਹੀ ਨਾ ਜਾਈਓ ਅਤੇ ਅੰਦਰ ਚਲੇ ਜਾਵੋ। ਵਾਕਈ ਹੁਣ ਖਾਸੀ ਠੰਡਕ ਹੋ ਗਈ ਹੈ ਨਾ, ਅਤੇ ਹੁਣ ਮੈਂ ਅੰਦਰ ਚਲਾਂ, ਕਿਉਂਕਿ ਅੰਦਰ ਜਾ ਕੇ ਫਿਰ ਮੈਂ ਸ਼ਾਮ ਦੇ ਖਾਣੇ ਦਾ ਵੀ ਕਰਨਾ ਵੇ। ਕਿਉਂਕਿ ਅੱਜ ਮੈਂ ਸਾਰਾ ਦਿਨ ਸਫਾਈਆਂ ਜੋ ਕਰਦੀ ਰਹੀ ਨਾ, ਅਤੇ ਉਹ ਮੇਰੇ ਖਾਣੇ ਦਾ ਜਿਹੜਾ ਵੇ ਉਹ ਵਿੱਚ ਕੰਮ ਵਿੱਚ ਪਿਆ ਵੇ। ਅਤੇ ਹੁਣ ਮੈਂ ਜਾ ਕੇ ਥੋੜ੍ਹਾ ਜਿਹਾ ਕਰਾਂ, ਕਿਉਂਕਿ ਖਾਣੇ ਦਾ ਵੀ ਟਾਈਮ ਹੋਣ ਵਾਲਾ ਵੇ। ਹੋਏ 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 ਹੋਏ, ਬਾਹਰੋਂ ਆਓ ਅਤੇ ਅੰਦਰ ਪਤਾ ਚੱਲਦਾ ਵੇ ਕਿ ਬਈ ਬਾਹਰ ਅਤੇ ਵਾਕਈ ਬੜੀ ਠੰਡ ਹੈ। ਅਤੇ ਮੈਂ ਦੇਖੋ ਸਾਰਾ ਮੈਂ ਤੁਹਾਨੂੰ ਦਿਖਾਇਆ ਵੀ ਸੀ, ਉਹ ਮੈਂ ਸਾਰਾ ਪਹਿਲੇ ਮੈਂ ਰਾਸ਼ਨ ਸਮੇਟਾਂਗੀ, ਸਾਰਾ ਰਾਸ਼ਨ ਸਮੇਟਣਾ ਵੇ, ਔਰ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਨਾ ਖਾਣੇ ਵੱਲ ਲੱਗਣਾ ਵੇ। ਖੈਰ ਸ਼ੁਕਰ ਹੈ ਚਾਵਲ ਤਾਂ ਮੇਰੇ ਪਏ ਨੇ ਬੋਇਲ ਕੀਤੇ ਹੋਏ, ਅਤੇ ਬਸ ਅਸੀਂ ਥੋੜ੍ਹੀ ਫਿਸ਼ ਔਰ ਚਿਕਨ ਬਣਾਵਾਂਗੇ ਅਤੇ ਖਾਣਾ ਸਾਡਾ ਹੋ ਜਾਏਗਾ। ਪਰ ਇਹ ਵੀ ਕਿ ਅਸੀਂ ਕੀ ਕਹਿੰਦੇ ਹੁਣ ਸ਼ੁਰੂ ਲੱਗੀਏ ਆਪਣੇ ਕੰਮ 'ਤੇ। ਪਾਕਿਸਤਾਨੀ ਮੈਂਗੋ ਜਿਹੜੇ ਨੇ ਸੋਹਣੇ 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 ਆ ਗਏ ਨੇ। ਮੈਂ ਤੁਹਾਨੂੰ ਦਿਖਾਉਂਦੀ ਹਾਂ, ਇੰਨੀ ਪਿਆਰੀ ਖੁਸ਼ਬੂ ਹੈ ਨਾ। ਪਿਛਲੀ ਦਫਾ ਜਿਹੜੇ ਆਏ ਸਾਨੂੰ ਬੜਾ ਡੱਬਾ ਆਇਆ ਸੀ, ਇਸ ਦਫਾ ਜਿਹੜੇ ਆਏ ਨੇ ਛੋਟਾ ਡੱਬਾ ਆਇਆ। ਓਏ ਹੋਏ ਹੋਏ, ਦੇਖੋ ਬਈ ਸੋਹਣੇ ਸੋਹਣੇ ਅੰਬ। ਸਿੰਦੜੀ ਰੱਬ ਰਾਖਾ आपके साथ जी। बहुत मैनू भी बहुत चंगा लग्या। लो भी थोड़े ਜਿਹੇ ਹਲੇ ਕੱਚੇ ਨੇ, ਪਰ ਐਵੇਂ ਇੱਕ ਬੜਾ ਪਿਆਰਾ ਅੰਬ ਹੈ ਔਰ ਖੁਸ਼ਬੂ ਬੜੀ ਅੱਛੀ ਆ ਰਹੀ ਹੈ। ਤੇ ਚਲੋ ਬਈ ਅਸੀਂ ਹੁਣ ਇਹਨੂੰ ਰੱਖ ਦਿੰਦੇ ਹਾਂ, 1-2 ਦਿਨ ਬਾਅਦ ਇਹਨੂੰ ਕੱਢਾਂਗੇ ਤਾਂ ਕਿ ਸਾਰੇ ਅੱਛੇ ਪੱਕ ਜਾਣ, ਅਤੇ ਅਸੀਂ ਬਾਕੀ ਸਾਰਾ ਆਪਣਾ ਰਾਸ਼ਨ ਵਾਸ਼ਨ ਸਮੇਟਨੇ ਆ। ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਆਏ ਮੇਰੇ ਵਿਹੜੇ ਵਿੱਚ। ਕਿਸੇ ਦਾ ਕਮੈਂਟ ਰਹਿ ਗਿਆ ਹੋਵੇ ਤਾਂ ਮੈਂ ਇਨਸ਼ਾਅੱਲਾ ਕੱਲ੍ਹ ਵੱਲ ਫਿਰ ਮੈਂ ਸਾਰਿਆਂ ਨੂੰ ਜਵਾਬ ਦੇਵਾਂਗੀ ਅਤੇ ਸਾਰਿਆਂ ਨਾਲ ਗੱਲ ਕਰਾਂਗੀ। ਅਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ। ਅਤੇ ਲਾਲ ਤਰਬੂਜ਼ ਲਾਲ ਇਹ ਬਚਪਨ 'ਚ ਛੋਟੇ ਹੁੰਦੇ ਅਸੀਂ ਸਿਆਲਕੋਟ ਜਾਂਦੇ ਸਾਂ ਨਾ, ਅਤੇ ਅੱਬੂ ਨੇ ਹਦਵਾਣੇ ਲੈ ਕੇ ਆਉਣੇ, ਅਤੇ ਫਿਰ ਅਸੀਂ ਸੁਬਾਹ ਖਾਂਦੇ ਹੁੰਦੇ ਸਾਂ ਨਾਸ਼ਤੇ ਵਿੱਚ। ਅਤੇ ਫਿਰ ਮਿਲਦੇ ਹਾਂ ਤੁਹਾਡੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।